ਸਿੱਧੂ ਮੂਸੇਵਾਲਾ ਉਹਦੇ ਕਤਲ ਦੇ ਲਈ ਜਿਹੜੀ ਧਿਰ ਲੱਗੀ ਹੋਈ ਸੀ ਉਹਨੂੰ ਉਸ ਮੌਕੇ ਸਭ ਤੋਂ ਸੌਖਾ ਲੱਗਿਆ ਕਤਲ ਕਰਨਾ ਜਦੋਂ ਮੀਡੀਆ ਦੇ ਵਿੱਚ ਇਹ ਖਬਰ ਆ ਗਈ ਕਿ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਜਿਹੜੀ ਸਿਕਿਉਰਿਟੀ ਆ ਉਹ ਕਟੌਤੀ ਹੋਈ ਆ, ਉਹ ਵਾਪਸ ਲਈ ਗਈ। ਜਿਸ ਬੰਦੇ ਬਾਰੇ ਪਹਿਲਾਂ ਹੀ ਪਤਾ ਵੀ ਹਰਿਆਣੇ ਦੇ ਵਿੱਚ ਬੰਦੇ ਫੜੇ ਗਏ ਆ, ਉਹ ਇਹਨੂੰ ਕਤਲ ਕਰਨ ਨੂੰ ਫਿਰਦੇ ਆ, ਉਸ ਬੰਦੇ ਦੇ ਬਾਰੇ ਜੇਕਰ ਸਿਕਿਉਰਿਟੀ ਵਾਪਸ ਲੈਣੀ ਵੀ ਹੋਵੇ ਤਾਂ ਵੀ ਤਰੀਕੇ ਨਾਲ ਗੁਪਤ ਤੌਰ ਦੇ ਉੱਤੇ ਵੀ ਚਲੋ 4 ਬੰਦੇ ਸੀ ਤਾਂ 2 ਰਹਿ ਗਏ, ਉਹ ਗੱਲ ਗੁਪਤ ਰੱਖਣੀ ਚਾਹੀਦੀ ਸੀ। ਉਲਟਾ ਇਹਨਾਂ ਨੇ ਉਸ ਗੱਲ ਦੀ ਮਸ਼ਹੂਰੀ ਕੀਤੀ ਕਿ ਦੇਖੋ ਜੀ ਸਿੱਧੂ ਮੂਸੇਵਾਲੇ ਕੋਲ ਇਹਨਾਂ ਦੇ ਨਾਲ ਸਿਕਿਉਰਿਟੀ ਹੈ ਨਹੀਂ। ਜੇ ਕਿਤੇ ਸ਼ਗਨਪ੍ਰੀਤ ਦੀ ਭੂਕ ਜੇ ਕਿਤੇ ਇਹ ਸਾਰੀ ਗੱਲ ਉਦੋਂ ਨੰਗੀ ਹੋ ਜਾਂਦੀ ਤਾਂ ਇਹ ਗੱਲ ਸ਼ਾਇਦ ਉਦੋਂ ਹੀ ਸਪਸ਼ਟ ਹੋ ਜਾਂਦੀ 5-6 ਮਹੀਨੇ ਪਹਿਲਾਂ ਹੀ ਕਿ ਸਿੱਧੂ ਮੂਸੇਵਾਲੇ ਦਾ ਕੋਈ ਇਸ ਗੱਲ ਨਾਲ ਲਿੰਕ ਹੈ ਕਿ ਨਹੀਂ, ਤੇ ਜੇ ਉਹ ਲਿੰਕ ਨਹੀਂ ਸੀਗਾ ਤਾਂ ਸ਼ਾਇਦ ਕਤਲ ਤੱਕ ਗੱਲ ਨਾ ਆ ਜਾਂਦੀ। ਪੰਜਾਬ ਸਰਕਾਰ ਦਾ, ਪੰਜਾਬ ਪੁਲਿਸ ਦਾ ਸਿੱਧੂ ਮੂਸੇਵਾਲੇ ਕਤਲ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਨਾਕਾਮੀ ਤੇ ਅਯੋਗਤਾ ਜਿਹੜੀ ਆ ਬਾਰ-ਬਾਰ ਸਾਹਮਣੇ ਆ ਰਹੀ ਹੈ। ਐਲਾਨ ਕਰਤਾ ਕਿ ਠੀਕ ਆ ਜੀ ਅਸੀਂ ਚੰਡੀਗੜ੍ਹ ਦੇ ਵਿੱਚ ਇਹ ਜਿਹੜਾ ਹਰਿਆਣਾ ਉਹਨੂੰ ਵਿਧਾਨ ਸਭਾ ਬਣਾਉਣ ਲਈ ਥਾਂ ਦੇਵਾਂਗੇ। ਕਮੇਡੀਅਨ ਜਿਹਾ ਟਾਈਪ ਦਾ ਇੱਕ ਜਿਹੜਾ ਇਹਨੇ ਜਵਾਬ ਦਿੱਤਾ, ਪ੍ਰਤੀਕਿਰਿਆ ਜਿਹੜੀ ਆਈ ਕਿ ਜੀ ਫਿਰ ਸਾਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਨੂੰ ਵੀ ਰਾਜਧਾਨੀ ਬਣਾਉਣ ਲਈ, ਵਿਧਾਨ ਸਭਾ ਬਣਾਉਣ ਦੇ ਲਈ ਸਾਨੂੰ ਵੀ ਜਗ੍ਹਾ ਦਿਓ। ਉਹ ਭਰਾਵਾ ਚੰਡੀਗੜ੍ਹ ਤਾਂ ਸਾਡਾ ਆਪਦਾ ਵਾ। ਜੇ ਪੰਜਾਬ ਦੇ ਮੁੱਖ ਮੰਤਰੀ ਦੀ ਇਹੋ ਜਿਹੀ ਸੋਚ ਆ, ਇੰਨਾ ਕੁ ਲਿਆਕਤ ਆ, ਤਾਂ ਆਪਾਂ ਹਿਸਾਬ ਕਿਤਾਬ ਲਾ ਲਓ ਵੀ ਆਪਾਂ ਕੀ ਕਰੀ ਬੈਠੇ ਆ। ਜਿਹੜੇ ਲੋਕ ਕਹਿੰਦੇ ਸੀਗੇ ਜੀ ਬਾਦਲ ਕੇ ਬੜੇ ਮਾੜੇ ਆ, ਕਾਂਗਰਸ ਬੜੀ ਮਾੜੀ ਆ ਤੇ ਹੁਣ ਆਮ ਆਦਮੀ ਪਾਰਟੀ ਲਿਆਂਦੀ ਆ ਇਹ ਚੱਕੂ ਫੱਟੇ, ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੱਥਾਂ ਤੇ ਦੰਦੀਆਂ ਵੱਢਿਆ ਕਰਨਗੇ ਅਸੀਂ ਆ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਕੇ ਕੀ ਪਾਪ ਕਰ ਲਏ। ਪੰਜਾਬ ਦੇ ਮੁੱਖ ਮੰਤਰੀ ਨੇ ਕਿਸੇ ਵੀ ਕਿਸਮ ਦੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਤਰੀਕੇ ਨਾਲ ਪੂਰੀ ਤਰ੍ਹਾਂ ਅਯੋਗ ਜਿਹੜਾ ਹੈ ਉਹ ਮੁੱਖ ਮੰਤਰੀ ਸਾਬਤ ਹੋਇਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੀਡੀਆ ਦੇ ਵਿੱਚ ਇੱਕ ਖਬਰ ਦੀ ਬੜੀ ਚਰਚਾ ਕਿ ਜਿਹੜਾ ਸਿੱਧੂ ਮੂਸੇਵਾਲਾ ਉਹਦੇ ਕਤਲ ਦੇ ਲਈ ਜਿਹੜੀ ਧਿਰ ਲੱਗੀ ਹੋਈ ਸੀ ਉਹਨੂੰ ਉਸ ਮੌਕੇ ਸਭ ਤੋਂ ਸੌਖਾ ਲੱਗਿਆ ਕਤਲ ਕਰਨਾ ਜਦੋਂ ਮੀਡੀਆ ਦੇ ਵਿੱਚ ਇਹ ਖਬਰ ਆ ਗਈ ਕਿ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਜਿਹੜੀ ਸਿਕਿਉਰਿਟੀ ਆ ਉਹ ਕਟੌਤੀ ਹੋਈ ਆ, ਉਹ ਵਾਪਸ ਲਈ ਗਈ। ਇਹ ਗੱਲ ਜਦੋਂ ਪਿਛਲੇ ਮਹੀਨੇ ਦੇ ਵਿੱਚ ਅੱਡ-ਅੱਡ ਥਾਵਾਂ ਤੇ ਅੱਡ-ਅੱਡ ਮੌਕਿਆਂ ਤੇ ਕਹੀ ਜਾਂਦੀ ਸੀ ਤਾਂ ਭਗਵੰਤ ਮਾਨ ਦੀ ਸਰਕਾਰ, ਆਮ ਆਦਮੀ ਪਾਰਟੀ ਦੇ ਵਰਕਰ ਬਹੁਤ ਟੁੱਟ ਕੇ ਪੈਂਦੇ ਸੀ, ਕਿਉਂਕਿ ਅਸਲ ਵਿੱਚ ਗੱਲ ਇਹ ਹੈ ਕਿ ਜਿੱਦਣ ਇਹ ਖਬਰ ਜਾਰੀ ਕੀਤੀ ਗਈ ਸੀ, ਹਾਲਾਂਕਿ 400-500 ਬੰਦੇ ਦੀ ਸਿਕਿਉਰਿਟੀ ਵਿੱਚ ਕਟੌਤੀ ਕੀਤੀ ਗਈ ਸੀ, ਪਰ ਇਹਨਾਂ ਨੇ ਨਾਂ ਸਿੱਧੂ ਮੂਸੇਵਾਲੇ ਦਾ ਲਿਆ ਸੀਗਾ ਕਿ ਅਸੀਂ ਤਾਂ ਸਿੱਧੂ ਮੂਸੇਵਾਲੇ ਦੀ ਵੀ ਸਿਕਿਉਰਿਟੀ ਵਾਪਸ ਲੈ ਲਈ। ਆਪਦੇ ਵੱਲੋਂ ਇੱਕ ਤੜ ਮਾਰੀ ਸੀ, ਇੱਕ ਫੁਗਰੀ ਮਾਰੀ ਸੀ, ਤੇ ਇਸ ਗੱਲ ਦੇ ਨਾਲ ਜਿਹੜੇ ਕਾਤਲ ਕਿੰਨੇ ਲੰਮੇ ਅਰਸੇ ਤੋਂ ਲੱਗੇ ਹੋਏ ਸੀਗੇ, ਮੌਕੇ ਦੀ ਭਾਲ ਵਿੱਚ ਸੀ, ਬੇਸ਼ੱਕ ਉਹ ਕਈ ਸਕੀਮਾਂ ਜਿਹੜੀਆਂ ਲੱਗੀਆਂ ਬਣਾਈ ਫਿਰਦੇ ਸੀ ਕਤਲ ਕਰਨ ਦੇ ਲਈ, ਪਰ ਜਿੱਦਣ ਇਹ ਖਬਰ ਉਹਦੇ ਕੰਨਾਂ 'ਚ ਪਈ ਫਿਰ ਜਿਸ ਤਰੀਕੇ ਨਾਲ ਹੁਣ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਗੋਲਡੀ ਬਰਾੜ ਆ ਉਹਦੀ ਫਿਰ ਇਸ ਕਤਲ ਕਰਨ ਵਾਲੀ ਟੀਮ ਦਾ ਜਿਹੜਾ ਮੁੱਖ ਦੋਸ਼ੀ ਆ ਪ੍ਰਿਆਵਰਤ ਫੌਜੀ ਨਾਲ ਉਹਦੀ ਗੱਲਬਾਤ ਹੁੰਦੀ ਆ ਤੇ ਜਿਹਦੇ ਵਿੱਚ ਉਹ ਠੋਕ ਵਜਾ ਕੇ ਇਹ ਗੱਲ ਕਹਿੰਦਾ ਹੈ ਕਿ ਹੁਣ ਉਹਦੀ ਸਿਕਿਉਰਿਟੀ ਵਾਪਸ ਲੈ ਲੇਗੀ ਆ ਸਿੱਧੂ ਮੂਸੇਵਾਲੇ ਦੀ ਤੇ ਹੁਣ ਇਹ ਕੰਮ ਕਰ ਦਿਓ। ਤੇ ਬਾਅਦ ਵਿੱਚ ਚਲੋ ਬਹੁਤ ਕੁਝ ਲੰਬਾ ਚੌੜਾ ਇਸ ਗੱਲ ਦੇ ਨਾਲ ਜੁੜਿਆ ਹੋਇਆ, ਪਰ ਅੱਜ ਸਾਰੇ ਅਖਬਾਰਾਂ ਦੇ ਵਿੱਚ ਇਹ ਗੱਲ ਛਪੀ ਹੈ, ਅੰਗਰੇਜ਼ੀ ਦੇ ਅਖਬਾਰਾਂ 'ਚ ਵੀ, ਹਿੰਦੀ ਦੇ, ਪੰਜਾਬੀ ਦੇ, ਕਿ ਸੁਰੱਖਿਆ ਦੀ ਕਟੌਤੀ ਆ ਜਿਹੜੀ ਜਦੋਂ ਉਹ ਹੋ ਗਈ ਤੇ ਉਹ ਖਬਰ ਜਾਰੀ ਕੀਤੀ ਗਈ। ਖਬਰ ਜਾਰੀ ਕਰਨ ਤੋਂ ਬਾਅਦ ਜਦੋਂ ਇਹ ਕਾਤਲ ਟੋਲੇ ਨੂੰ ਖਬਰ ਮਿਲ ਗਈ ਫਿਰ ਉਹਨਾਂ ਨੂੰ ਹੋਰ ਵੀ ਸੌਖਾ ਹੋ ਗਿਆ ਕਿ ਆਪਾਂ ਇਹ ਵਾਰਦਾਤ ਅੰਜਾਮ ਦੇ ਸਕਦੇ ਹਾਂ। ਹੁਣ ਇਹ ਗੱਲ ਆਪਾਂ ਅੱਜ ਇੱਥੇ ਕਿਉਂ ਕਰ ਰਹੇ ਹਾਂ? ਇਸ ਕਰਕੇ ਕਿ ਇਹ ਜਿਹੜਾ ਕਤਲ ਆ ਇਹਦੇ ਲਈ ਬਹੁਤ ਪੱਖ ਜਿਹੜੇ ਨੇ ਉਹ ਪਿਛਲੇ ਦਿਨਾਂ 'ਚ ਸਾਹਮਣੇ ਆਏ ਨੇ, ਤੇ ਇੱਕ ਗੱਲ ਬਾਰ-ਬਾਰ ਉੱਭਰਦੀ ਰਹੀ ਜਿਹੜੀ ਗੋਲਡੀ ਬਰਾੜ ਵਾਲੀ ਧਿਰ ਵਾ ਜਿਨ੍ਹਾਂ ਨੇ ਕਤਲ ਕੀਤਾ, ਜਿਹੜੇ ਜ਼ਿੰਮੇਵਾਰੀ ਲੈਂਦੇ ਆ ਕਿ ਅਸੀਂ ਉਹਨੂੰ ਇਸ ਕਰਕੇ ਮਾਰਿਆ ਕਿਉਂਕਿ
ਉਹ ਜਿਹੜਾ ਪਹਿਲੋਂ ਕਤਲ ਹੋਏ ਨੇ ਉਹਨਾਂ ਵਿੱਚ ਸਾਡੇ ਬੰਦਿਆਂ ਦੇ ਕਤਲਾਂ 'ਚ ਸੀ ਉਹ ਆਇਆ ਸੀ, ਬੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ, ਖਾਸ ਤੌਰ ਤੇ ਮਿੱਢੂ ਖੇੜੇ ਵਾਲੇ ਦੇ ਵਿੱਕੀ ਦੇ ਕਤਲ ਨਾਲ ਗੱਲ ਜੋੜਦੇ। ਹੁਣ ਇਹ ਚੱਕਰ ਜਦੋਂ ਅੱਗੇ ਦੀ ਅੱਗੇ ਤੁਰਦਾ ਗਿਆ, ਇਨਵੈਸਟੀਗੇਸ਼ਨ ਦੇ ਵਿੱਚ ਬੰਦੇ ਫੜਦੇ ਗਏ, ਇੱਕ ਚੱਕਰ ਵਿੱਚ ਗੱਲ ਇਹ ਆ ਗਈ ਕਿ ਸ਼ਗਨਪ੍ਰੀਤ ਸਿੰਘ ਜਿਹੜਾ ਹੈ, ਜਿਹੜਾ ਪਹਿਲੇ ਦਿਨ ਤੋਂ ਹੀ ਇਹ ਕਿਹਾ ਜਾ ਰਿਹਾ ਕਿ ਉਹ ਇਹਦਾ ਮੈਨੇਜਰ ਹੈ ਕਿ ਨਹੀਂ, ਇਹ ਚਰਚਾ ਚੱਲਦੀ ਰਹੀ। ਹੁਣ ਉਹਨੇ ਅਦਾਲਤ ਵਿੱਚ ਆਪਦਾ ਵਕੀਲ ਦੇ ਰਾਹੀਂ ਨਾਲੇ ਤਾਂ ਸਿਕਿਉਰਿਟੀ ਮੰਗੀ ਆ ਤੇ ਨਾਲੇ ਪੇਸ਼ ਹੋਣ ਦੇ ਲਈ ਉਹਨੇ ਗੱਲ ਕਹੀ ਆ ਕਿ ਮੈਂ ਇੱਥੇ ਆਉਣਾ ਚਾਹੁੰਦਾ ਕਿਉਂਕਿ ਆਸਟ੍ਰੇਲੀਆ ਭੱਜ ਗਿਆ ਸੀਗਾ। ਚੱਕਰ ਇਹ ਹੈ ਕਿ ਇਸ ਵੇਲੇ ਜਿੰਨੇ ਵੀ ਤੱਥ ਉੱਭਰ ਕੇ ਸਾਹਮਣੇ ਆ ਰਹੇ ਨੇ ਉਹ ਇਸ ਗੱਲ ਨੂੰ ਸਪੋਰਟ ਨਹੀਂ ਕਰਦੇ ਕਿ ਸਿੱਧੂ ਮੂਸੇਵਾਲੇ ਦਾ ਉਹਨਾਂ ਕਤਲਾਂ ਨਾਲ ਜਾਂ ਉਹਨਾਂ ਵਾਰਦਾਤਾਂ ਨਾਲ ਕੋਈ ਲਿੰਕ ਸੀ ਜਿਨ੍ਹਾਂ ਦੀ ਗੱਲ ਕਰਕੇ ਉਹਨੂੰ ਕਤਲ ਕਰਨ ਵਾਲੇ ਜ਼ਿੰਮੇਵਾਰੀ ਲੈਂਦੇ ਆ ਕਿ ਅਸੀਂ ਤਾਂ ਮਾਰਿਆ। ਸ਼ਗਨਪ੍ਰੀਤ ਸਿੰਘ ਜਿਹੜਾ ਉਹਦਾ ਮੈਨੇਜਰ ਆ, ਉਹਦੀ ਗੱਲ ਤਾਂ ਕਿਸੇ ਹੱਦ ਤੱਕ ਲੋਕਾਂ ਦੇ ਪੱਲੇ ਪੈ ਰਹੀ ਆ, ਕਿਉਂਕਿ ਇਦੋਂ ਪਹਿਲਾਂ ਬੰਦੇ ਫੜੇ ਗਏ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸ਼ਗਨਪ੍ਰੀਤ ਆ ਉਹ ਵਿੱਕੀ ਮਿੱਢੂ ਖੇੜੇ ਦੇ ਕਤਲ 'ਚ ਕਿਵੇਂ ਇਨਵੋਲਵ ਸੀ। ਪਰ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਘਟਨਾਵਾਂ ਦਾ ਕੋਈ ਲਿੰਕ ਅਜੇ ਤੱਕ ਜੁੜਦਾ ਨਜ਼ਰ ਨਹੀਂ ਆ ਰਿਹਾ। ਸ਼ਗਨਪ੍ਰੀਤ ਦੇ ਸਾਹਮਣੇ ਆਉਣ ਤੋਂ ਬਾਅਦ ਜਦੋਂ ਉਹ ਪੁਲਿਸ ਦੀ ਹਿਰਾਸਤ ਵਿੱਚ ਆਉਂਦਾ ਜਾਂ ਜਿਹੜੇ ਕਾਤਲ ਟੋਲਾ ਉਹਦੇ ਨਾਲ ਜਾਂ ਵਿੱਕੀ ਮਿੱਢੂ ਖੇੜੇ ਦੇ ਜਿਹੜੇ ਕਤਲ ਕਰਨ ਵਾਲੀ ਟੀਮ ਆ ਉਹਦੇ ਨਾਲ ਜਦੋਂ ਉਹਨਾਂ ਦਾ ਕੋਈ ਕਰਾਉਂਦੇ ਆ ਕਾਊਂਟਰ, ਜਦੋਂ ਫਿਰ ਉਹਨਾਂ ਦੀ ਆਪਸ ਵਿੱਚ ਕੋਈ ਗੱਲ ਲੱਭਦੇ ਆ, ਕੋਈ ਸਿਰਾ ਲੱਭਦਾ, ਫਿਰ ਗੱਲ ਹੋ ਸਕਦਾ ਕੋਈ ਗੱਲ ਨਵੀਂ ਸਾਹਮਣੇ ਆਵੇ। ਪਰ ਅੱਜ ਦੀ ਤਰੀਕ ਤੱਕ ਸਿੱਧੂ ਮੂਸੇਵਾਲੇ ਦਾ ਵਿੱਕੀ ਮਿੱਢੂ ਖੇੜੇ ਦੇ ਕਤਲ ਨਾਲ ਜਾਂ ਹੋਰ ਕਤਲਾਂ ਨਾਲ ਕੋਈ ਸਪਸ਼ਟ ਜਿਹਾ ਦਿਖਦਾ ਲਿੰਕ, ਸਬੂਤ, ਪ੍ਰੂਫ ਕੋਈ ਸਾਹਮਣੇ ਨਹੀਂ ਆਇਆ। ਹੁਣ ਗੱਲ ਆਪਾਂ ਇਹ ਕਿਉਂ ਛੇੜੀ ਅੱਜ, ਉਹਦਾ ਕਾਰਨ ਇਹ ਹੈ ਬਈ ਇਹ ਨੌਜਵਾਨ ਬਚਾਇਆ ਜਾ ਸਕਦਾ ਸੀ। ਬਹੁਤ ਟਾਈਮ ਪਹਿਲਾਂ ਜਦੋਂ ਵਿੱਕੀ ਮਿੱਢੂ ਖੇੜੇ ਦੇ ਕਾਤਲ ਦਿੱਲੀ ਵਾਲੇ ਫੜਦੇ ਆ, ਪੰਜਾਬ ਵਾਲੇ ਨਹੀਂ, ਦਿੱਲੀ ਵਾਲੇ, ਕਤਲ ਦਿੱਲੀ 'ਚ ਨਹੀਂ ਹੋਇਆ, ਕਤਲ ਪੰਜਾਬ 'ਚ ਹੁੰਦਾ ਵਿੱਕੀ ਮਿੱਢੂ ਖੇੜੇ ਦਾ, ਉਹ ਦਿੱਲੀ 'ਚ ਬੰਦੇ ਫੜਦੇ ਆ, ਦਿੱਲੀ ਸਪੈਸ਼ਲ ਸੈੱਲ ਵਾਲੇ, ਉਹ ਦੱਸਦੇ ਆ ਕਿ ਸ਼ਗਨਪ੍ਰੀਤ ਇਸ ਗੱਲ 'ਚ ਇਨਵੋਲਵ ਆ। ਪਰ ਪੰਜਾਬ ਦੀ ਪੁਲਿਸ ਇਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਦਿੰਦੀ ਤੇ ਉਹ ਇੱਥੇ ਆਰਾਮ ਨਾਲ ਰਹਿ ਕੇ ਫਿਰ ਆਸਟ੍ਰੇਲੀਆ ਚਲੇ ਜਾਂਦਾ। ਜੇ ਕਿਤੇ ਸ਼ਗਨਪ੍ਰੀਤ ਦੀ ਭੂਮਿਕਾ, ਜੇ ਕਿਤੇ ਇਹ ਸਾਰੀ ਗੱਲ ਉਦੋਂ ਨੰਗੀ ਹੋ ਜਾਂਦੀ ਤਾਂ ਇਹ ਗੱਲ ਸ਼ਾਇਦ ਉਦੋਂ ਹੀ ਸਪਸ਼ਟ ਹੋ ਜਾਂਦੀ 5-6 ਮਹੀਨੇ ਪਹਿਲਾਂ ਹੀ ਕਿ ਸਿੱਧੂ ਮੂਸੇਵਾਲੇ ਦਾ ਕੋਈ ਇਸ ਗੱਲ ਨਾਲ ਲਿੰਕ ਹੈ ਕਿ ਨਹੀਂ, ਤੇ ਜੇ ਉਹ ਲਿੰਕ ਨਹੀਂ ਸੀਗਾ ਤਾਂ ਸ਼ਾਇਦ ਕਤਲ ਤੱਕ ਗੱਲ ਨਾ ਆ ਜਾਂਦੀ। ਇਹਦੇ ਲਈ ਪੰਜਾਬ ਸਰਕਾਰ, ਪੰਜਾਬ ਪੁਲਿਸ ਬਿਲਕੁਲ ਦੋਸ਼ੀਆਂ ਵਾਲੇ ਕਟਹਿਰੇ 'ਚ ਆ ਕਿ ਉਹਨਾਂ ਨੇ ਸ਼ਗਨਪ੍ਰੀਤ ਨੂੰ ਸਮਾਂ ਰਹਿੰਦਿਆਂ ਜਾਂ ਸਿੱਧੂ ਮੂਸੇਵਾਲੇ ਦਾ ਪੱਖ ਸਮਾਂ ਰਹਿੰਦਿਆਂ ਸਾਹਮਣੇ ਨਹੀਂ ਲੈ ਕੇ ਆਂਦਾ ਤੇ ਕਾਤਲ ਧਿਰ ਨੂੰ ਪੂਰਾ ਮੌਕਾ ਦਿੱਤਾ ਗਿਆ ਕਿ ਉਹ ਆਪਦੇ ਸ਼ੱਕ ਦੇ ਵਿੱਚ ਹੀ, ਆਪਦੇ ਅੰਦੇਸ਼ੇ ਵਿੱਚ ਹੀ ਅੱਗੇ ਵੱਧਦੇ ਜਾਣ। ਦੂਜੀ ਗੱਲ ਇਹ ਕਿ ਹਰਿਆਣੇ ਦੇ ਵਿੱਚ ਕੋਈ ਬੰਦੇ ਫੜੇ ਗਏ, ਉਹ ਜਦੋਂ ਵੋਟਾਂ ਸੀ, ਇਲੈਕਸ਼ਨਾਂ ਸੀ ਫਰਵਰੀ ਦੇ ਵਿੱਚ, ਉਹਨਾਂ ਦੇ ਬਾਰੇ ਇਹ ਪਤਾ ਲੱਗਿਆ ਕਿ ਉਹ ਸਿੱਧੂ ਮੂਸੇਵਾਲੇ ਦੇ ਉੱਤੇ ਵੋਟਾਂ ਵਾਲੇ ਦਿਨਾਂ ਦੇ ਵਿੱਚ ਅਟੈਕ ਕਰਨਾ ਚਾਹੁੰਦੇ ਆ। ਤੇ ਹਰਿਆਣੇ ਦੇ ਸਪੈਸ਼ਲ ਇਨਵੈਸਟੀਗੇਸ਼ਨ ਸੈੱਲ ਵਾਲੀ ਟੀਮ, ਜਿਹੜੀ ਸਪੈਸ਼ਲ ਸੈੱਲ ਦੀ ਟੀਮ ਆ, ਉਹ ਸਿੱਧੂ ਮੂਸੇਵਾਲੇ ਦੇ ਪਿੰਡਾਂ 'ਚ, ਉਹਦੇ ਇਲਾਕੇ ਦੇ ਵਿੱਚ ਪੂਰੀ ਸਰਗਰਮ ਰਹਿੰਦੀ ਆ ਕਿ ਜੇ ਸਾਡੇ ਹਰਿਆਣੇ ਦੇ ਜਿਹੜੇ ਇਹ ਕਾਤਲ ਨੇ ਜਾਂ ਜਿਹੜੇ ਸ਼ੂਟਰ ਨੇ, ਇਹ ਜਿਹੜੇ ਸਪਾਰੀ ਕਿਲਰ ਨੇ, ਜੇ ਇੱਥੇ ਸਿੱਧੂ ਮੂਸੇਵਾਲੇ ਦੇ ਉੱਤੇ ਕੋਈ ਅਟੈਕ ਕਰਨ ਲਈ ਆਉਣ ਤਾਂ ਅਸੀਂ ਉਹਦੇ ਸਵਾਗਤ ਲਈ, ਵੈਲਕਮ ਲਈ ਪਹਿਲਾਂ ਤਿਆਰ ਮਿਲੀਏ। ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਦਿੱਲੀ ਦੀ ਪੁਲਿਸ ਨੇ ਸ਼ਗਨਪ੍ਰੀਤ ਬਾਰੇ ਦੱਸਦਾ ਸੀ ਤਾਂ ਪੰਜਾਬ ਦੀ ਪੁਲਿਸ ਨੇ ਸ਼ਗਨਪ੍ਰੀਤ ਵਾਲੇ ਮਾਮਲੇ ਤੇ ਕੱਖ ਨਹੀਂ ਕੀਤਾ। ਇਸ ਗੱਲ ਨੇ ਸਿੱਧੂ ਮੂਸੇਵਾਲੇ ਦੀ ਕਤਲ ਲਈ, ਸਿੱਧੂ ਮੂਸੇਵਾਲੇ ਦੀ ਜਾਨ ਲੈਣ ਦੇ ਲਈ ਮਾਹੌਲ ਬਣਾਇਆ। ਦੂਜੀ ਗੱਲ, ਜੇਕਰ ਹਰਿਆਣੇ ਦੇ ਵਿੱਚ ਬੰਦੇ ਫੜੇ ਜਾਂਦੇ ਆ, ਹਰਿਆਣੇ ਦੇ ਸਪੈਸ਼ਲ ਫੋਰਸ ਦੇ ਬੰਦੇ ਸਿੱਧੂ ਮੂਸੇਵਾਲੇ ਦੀ ਜਾਨ ਬਚਾਉਣ ਦੇ ਲਈ ਇੱਥੇ ਬੈਠੇ ਰਹਿੰਦੇ ਆ, ਫਿਰ ਕਈ ਦਿਨਾਂ ਬਾਅਦ ਉਹ ਵਾਪਸ ਜਾਂਦੇ ਆ ਤੇ ਇਹ ਗੱਲ ਪੰਜਾਬ ਪੁਲਿਸ ਨੂੰ ਪਤਾ ਆ, ਫਿਰ ਵੀ ਇਹ ਉਸ ਗੱਲ ਨੂੰ ਬਹੁਤਾ ਜ਼ਿਆਦਾ ਗੌਲਦੇ ਨਹੀਂ। ਉਹਦੀ ਜਾਨ ਬਚਾਉਣ ਦੀ ਬਜਾਏ, ਉਹਦੇ ਹੱਕ ਦੇ ਵਿੱਚ ਉਹਦੀ ਇਹ ਗੱਲ ਕਹਿਣ ਦੀ ਬਜਾਏ ਕਿ ਇਹਨੂੰ ਆਪਾਂ ਨੂੰ ਸਿਕਿਉਰਿਟੀ ਹੋਰ ਦੇਣੀ ਚਾਹੀਦੀ ਆ, ਉਲਟਾ ਉਹਦੀ ਸਿਕਿਉਰਿਟੀ ਵਾਪਸ ਲੈਣ ਦੇ ਵੱਲ ਗੱਲ ਜ਼ਿਆਦਾ ਜਾਂਦੀ ਆ। ਉਹ ਤੋਂ ਰਹਿੰਦੀ ਖੁਦੀ ਕਸਰੇ ਬਈ ਪੂਰੀ ਮਸ਼ਹੂਰੀ ਕਰਦੇ ਆ, ਜਿਵੇਂ ਕਾਤਲਾਂ ਨੂੰ ਦੱਸ ਰਹੇ ਹੁਣ, ਜਿਸ ਬੰਦੇ ਬਾਰੇ ਪਹਿਲਾਂ ਹੀ ਪਤਾ ਬਈ ਸ਼ਗਨਪ੍ਰੀਤ ਕਰਕੇ ਕੁਝ ਲੋਕ ਇਹਦੇ ਤੇ ਔਖੇ ਨੇ, ਜਿਸ ਬੰਦੇ ਬਾਰੇ ਪਹਿਲਾਂ ਹੀ ਪਤਾ ਵੀ ਹਰਿਆਣੇ ਦੇ ਵਿੱਚ ਬੰਦੇ ਫੜੇ ਗਏ ਆ, ਉਹ ਇਹਨੂੰ ਕਤਲ ਕਰਨ ਨੂੰ ਫਿਰਦੇ ਆ, ਉਸ ਬੰਦੇ ਦੇ ਬਾਰੇ ਜੇਕਰ ਸਿਕਿਉਰਿਟੀ ਵਾਪਸ ਲੈਣੀ ਵੀ ਹੋਵੇ ਤਾਂ ਵੀ ਤਰੀਕੇ ਨਾਲ ਗੁਪਤ ਤੌਰ ਦੇ ਉੱਤੇ ਵੀ ਚਲੋ 4 ਬੰਦੇ ਸੀ ਤਾਂ 2 ਰਹਿ ਗਏ, ਉਹ ਗੱਲ ਗੁਪਤ ਰੱਖਣੀ ਚਾਹੀਦੀ ਸੀ। ਉਲਟਾ ਇਹਨਾਂ ਨੇ ਉਸ ਗੱਲ ਦੀ ਮਸ਼ਹੂਰੀ ਕੀਤੀ ਕਿ ਦੇਖੋ ਜੀ ਸਿੱਧੂ ਮੂਸੇਵਾਲੇ ਕੋਲ ਇਹਨਾਂ ਦਿਨਾਂ 'ਚ ਸਿਕਿਉਰਿਟੀ ਹੈ ਨਹੀਂ।
ਇਹ ਗੱਲ ਵੱਖਰੀ ਆ ਕਿ ਜਦੋਂ ਉਹਦਾ ਕਤਲ ਹੋਇਆ ਉਹ ਸਿਕਿਉਰਿਟੀ ਵਾਲਿਆਂ ਨੂੰ ਘਰੇ ਛੱਡ ਕੇ ਤੇ ਉਹ ਆਪਦੀ ਮਰਜ਼ੀ ਨਾਲ ਗੱਡੀ ਦੇ ਵਿੱਚ ਗਿਆ ਤੇ ਗਾਂਹ ਜਾ ਕੇ ਘਿਰ ਗਿਆ, ਉਹ ਇੱਕ ਅਲੱਗ ਵਿਸ਼ਾ। ਪਰ ਜਿਹੜੇ ਸਿਸਟਮ ਨੇ ਸਿੱਧੂ ਮੂਸੇਵਾਲੇ ਨੂੰ ਬਚਾਉਣਾ ਸੀ, ਜਿਸ ਸਿਸਟਮ ਦਾ ਫਰਜ਼ ਵਾ, ਡਿਊਟੀ ਆ ਉਹਦੀ ਕਿ ਉਹ ਉਹਨੂੰ ਬਚਾਵੇ, ਉਸ ਸਿਸਟਮ ਨੇ ਕੀ ਕੀਤਾ? ਪੰਜਾਬ ਸਰਕਾਰ ਦਾ, ਪੰਜਾਬ ਪੁਲਿਸ ਦਾ ਸਿੱਧੂ ਮੂਸੇਵਾਲੇ ਕਤਲ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਨਾਕਾਮੀ ਤੇ ਅਯੋਗਤਾ ਜਿਹੜੀ ਆ ਬਾਰ-ਬਾਰ ਸਾਹਮਣੇ ਆ ਰਹੀ ਹੈ। ਤੇ ਇਸ ਵੇਲੇ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ, ਉਹ ਸਾਰਿਆਂ ਸਵਾਲਾਂ ਦੇ ਲਈ ਸਭ ਤੋਂ ਵੱਧ ਦੋਸ਼ੀ ਆ, ਕਿਉਂਕਿ ਜਿੱਦਣ ਪਹਿਲੇ ਦਿਨ ਇਹ ਮਰਡਰ ਹੋਇਆ ਉਸ ਦਿਨ ਤੋਂ ਜਿਹੜਾ ਭਗਵੰਤ ਮਾਨ ਆ ਪੰਜਾਬ ਦਾ ਮੁੱਖ ਮੰਤਰੀ, ਉਹਨੇ ਬਹੁਤ ਹੀ ਜ਼ਿਆਦਾ ਨੈਗੇਟਿਵ ਜਿਹੜਾ ਹੈਗਾ ਰੋਲ ਆ ਉਹ ਨਿਭਾਇਆ। ਬਿਲਕੁਲ ਹੀ ਉਹਨੇ ਕੋਈ ਸਹਿਰਦਤਾ ਵਾਲੀ ਗੱਲ ਨਹੀਂ ਦਿਖਾਈ। ਤੇ ਇਸ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਿਸ ਤਰੀਕੇ ਨਾਲ ਸਾਰੇ ਸੰਸਾਰ ਦੇ ਵਿੱਚ ਲੋਕਾਂ ਦੇ ਜਜ਼ਬਾਤ, ਲੋਕਾਂ ਦੀ ਜਿਹੜਾ ਦਰਦ ਸੀ, ਲੋਕਾਂ ਦਾ ਪੇਨ ਸੀ, ਉਹ ਸਾਰਾ ਇਸ ਗੱਲ ਦੀ ਮੰਗ ਕਰਦਾ ਸੀ ਕਿ ਜਿਹੜੀਆਂ ਪਿਛਲੇ ਦੌਰ ਵਿੱਚ ਗਲਤੀਆਂ ਗੜਬੜਾਂ ਹੋਈਆਂ ਨੇ ਉਹਨਾਂ ਲਈ ਜਵਾਬਦੇਹੀ ਨਿਸ਼ਚਿਤ ਕੀਤੀ ਜਾਵੇ ਕਿ ਕਿੱਥੇ ਕਿੱਥੇ ਗੜਬੜ ਹੋਈ, ਕਿਉਂ ਸਿੱਧੂ ਮੂਸੇਵਾਲੇ ਨੂੰ ਬਚਾਇਆ ਨਹੀਂ ਜਾ ਸਕਿਆ। ਉਹਨਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਸੇ ਵੀ ਕਿਸਮ ਦੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਤਰੀਕੇ ਨਾਲ ਪੂਰੀ ਤਰ੍ਹਾਂ ਅਯੋਗ ਜਿਹੜਾ ਹੈ ਉਹ ਮੁੱਖ ਮੰਤਰੀ ਸਾਬਤ ਹੋਇਆ। ਤੇ ਅਗਲੀ ਗੱਲ ਇਹ ਕਿ ਜੇਕਰ ਅਮਿਤ ਸ਼ਾਹ ਨੇ ਇਹ ਕਹਿਤਾ ਕਿ ਜੀ ਅਸੀਂ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਰਾਜਧਾਨੀ ਬਣਾਉਣ ਲਈ ਜਗ੍ਹਾ ਦੇਵਾਂਗੇ, ਵਿਧਾਨ ਸਭਾ ਵੱਖਰੀ ਬਣਾਉਣ ਲਈ ਜਗ੍ਹਾ ਦੇਵਾਂਗੇ, ਤਾਂ ਉਸ ਮੌਕੇ ਫਿਰ ਅਯੋਗਤਾ ਦਿਖਾਉਂਦਿਆਂ ਹੋਇਆਂ, ਪੂਰੀ ਤਰ੍ਹਾਂ ਅਯੋਗਤਾ ਦਿਖਾਉਂਦਿਆਂ ਹੋਇਆਂ ਭਗਵੰਤ ਮਾਨ ਨੇ ਨਵਾਂ ਹੀ ਸੱਪ ਕੱਢਤਾ ਕਿ ਜੀ ਸਾਨੂੰ ਵੀ ਜਗ੍ਹਾ ਦਿੱਤੀ ਜਾਵੇ। ਹੁਣ ਚੰਡੀਗੜ੍ਹ ਜਿਹੜਾ ਉਹ ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਦੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਸ਼ਹਿਰ, ਸਾਡੀ ਧਰਤੀ ਆ, ਸਾਡੀ ਧਰਤੀ ਉੱਤੇ ਬਣੇ ਹੋਏ ਚੰਡੀਗੜ੍ਹ ਦੇ ਜਿਹੜੀ ਰਾਜਧਾਨੀ ਆ ਸਾਡੀ, ਜਿਹੜੀ ਜੇ ਚਲੋ ਠੀਕ ਆ ਉਦੋਂ ਹਰਿਆਣੇ ਦੀ ਵੀ ਬਣ ਗਈ ਵਿੱਚ ਉਹਦੇ, ਤਾਂ ਜਦੋਂ ਵੀ ਕਿਤੇ ਹਰਿਆਣੇ ਦੀ ਵੱਖਰੀ ਰਾਜਧਾਨੀ ਬਣਨੀ ਆ ਉਹ ਹਰਿਆਣੇ ਦੀ ਧਰਤੀ ਤੇ ਬਣਨੀ, ਚੰਡੀਗੜ੍ਹ 'ਚ ਬਿਲਕੁਲ ਨਹੀਂ ਬਣਨੀ। ਤੇ ਪਹਿਲੀ ਗੱਲ ਤਾਂ ਅਮਿਤ ਸ਼ਾਹ ਦੀ ਇਹ ਜ਼ੁਰਤ ਹੀ ਨਹੀਂ ਸੀ ਪੈਣੀ ਚਾਹੀਦੀ ਕਿ ਉਹ ਪੰਜਾਬ ਤੋਂ, ਪੰਜਾਬ ਦੇ ਪੱਖ ਲੈ ਬਗੈਰ, ਪੰਜਾਬ ਨੂੰ ਭਰੋਸੇ 'ਚ ਲੈ ਬਗੈਰ ਇਹੋ ਜਿਹੀ ਕੋਈ ਗੱਲ ਕਰਦਾ। ਤੇ ਇਹ ਗੱਲ ਪੱਕੀ ਸੀ ਕਿ ਜੇ ਪੰਜਾਬ ਨੂੰ ਪੁੱਛਿਆ ਜਾਵੇ ਤਾਂ ਪੰਜਾਬ ਦਾ ਸੀਐਮ ਹਮੇਸ਼ਾ ਹੀ ਇਹ ਗੱਲ ਕਹੂਗਾ, ਚਾਹੇ ਉਹ ਕੋਈ ਵੀ ਹੋਵੇ, ਕਿ ਨਹੀਂ ਜੀ ਜਿਹੜਾ ਚੰਡੀਗੜ੍ਹ ਆ ਉਹ ਸਾਡਾ ਸ਼ਹਿਰ ਆ, ਸਾਡੀ ਧਰਤੀ ਤੇ ਬਣਿਆ ਹੋਇਆ, ਇਹ ਬਿਲਕੁਲ ਨਹੀਂ ਹੋ ਸਕਦਾ ਹੈਗਾ ਕਿ ਅਸੀਂ ਇੱਥੇ ਹਰਿਆਣੇ ਨੂੰ ਜਾਂ ਕਿਸੇ ਹੋਰ ਸੂਬੇ ਨੂੰ ਇੱਥੇ ਜਗ੍ਹਾ ਦਿੰਦੇ ਫਿਰੀਏ ਕਿ ਆਪਦੀ ਰਾਜਧਾਨੀ, ਆਪਦੀ ਵਿਧਾਨ ਸਭਾ ਇੱਥੇ ਬਣਾ ਲਓ। ਪਰ ਉਹਨਾਂ ਨੇ ਤਾਂ ਪੁੱਛਣਾ ਵੀ ਇਹਨੂੰ ਠੀਕ ਨਹੀਂ ਸਮਝਿਆ ਤੇ ਚੁੱਪ ਕਰਕੇ ਸਿੱਧਾ ਐਲਾਨ ਕਰਤਾ ਕਿ ਠੀਕ ਆ ਜੀ ਅਸੀਂ ਚੰਡੀਗੜ੍ਹ ਦੇ ਵਿੱਚ ਇਹ ਜਿਹੜਾ ਹਰਿਆਣਾ ਉਹਨੂੰ ਵਿਧਾਨ ਸਭਾ ਬਣਾਉਣ ਲਈ ਥਾਂ ਦੇਵਾਂਗੇ। ਇਸ ਐਲਾਨ ਦਾ ਜਿਸ ਤਰੀਕੇ ਨਾਲ ਵਿਰੋਧ ਕਰਨਾ ਚਾਹੀਦਾ ਸੀ, ਜਿਸ ਤਰੀਕੇ ਨਾਲ ਪ੍ਰਤੀਕਿਰਿਆ ਦੇਣੀ ਚਾਹੀਦੀ ਸੀ, ਉਹ ਗੱਲ ਬਿਲਕੁਲ ਹੀ ਉੱਥੇ ਫੇਰ ਜਿਹੜਾ ਭਗਵੰਤ ਮਾਨ ਆ ਐਜ਼ ਏ ਮੁੱਖ ਮੰਤਰੀ ਫੇਲ ਸਾਬਤ ਹੋਇਆ। ਔਰ ਇੰਨਾ ਜ਼ਿਆਦਾ ਜਿਹੜਾ ਹੈਗਾ ਕਮੇਡੀਅਨ ਜਿਹਾ ਟਾਈਪ ਦਾ ਇੱਕ ਜਿਹੜਾ ਇਹਨੇ ਜਵਾਬ ਦਿੱਤਾ, ਪ੍ਰਤੀਕਿਰਿਆ ਜਿਹੜੀ ਆਈ ਕਿ ਜੀ ਫਿਰ ਸਾਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਨੂੰ ਵੀ ਰਾਜਧਾਨੀ ਬਣਾਉਣ ਲਈ, ਵਿਧਾਨ ਸਭਾ ਬਣਾਉਣ ਦੇ ਲਈ ਸਾਨੂੰ ਵੀ ਜਗ੍ਹਾ ਦਿਓ। ਉਹ ਭਰਾਵਾ ਚੰਡੀਗੜ੍ਹ ਤਾਂ ਸਾਡਾ ਆਪਦਾ ਵਾ, ਉੱਥੇ ਬਣੀ ਹੋਈ ਰਾਜਧਾਨੀ ਸਾਡੀ ਆਪਦੀ ਪਹਿਲਾਂ ਹੀ ਹੈਗੀ ਹੈ, ਸਾਡੀ ਉੱਥੇ ਵਿਧਾਨ ਸਭਾ ਹੈਗੀ ਹੈ। ਗੱਲ ਤਾਂ ਇਕੱਲੀ ਇਹ ਕਹਿਣੀ ਆ ਕਿ ਹਰਿਆਣੇ ਨੂੰ ਇੱਥੇ ਕੋਈ ਨਾ ਹੱਕ ਬਣਦਾ ਨਾ ਅਸੀਂ ਇੱਥੇ ਜਗ੍ਹਾ ਲੈਣ ਦੇਣੀ, ਗੱਲ ਤਾਂ ਇਹ ਬਣਦੀ ਸੀ। ਅਮਿਤ ਸ਼ਾਹ ਦਾ ਵਿਰੋਧ ਕਰਨਾ ਬਣਦਾ ਸੀ, ਪਰ ਕਿਉਂਕਿ ਅਮਿਤ ਸ਼ਾਹ ਦਾ ਵਿਰੋਧ ਕਰਨ ਦੀ ਜ਼ਰੂਰਤ ਨਹੀਂ ਤੇ ਹਰਿਆਣੇ ਦੇ ਵਿੱਚ ਵੋਟਾਂ ਵੇਲੇ ਕੰਮ ਖਰਾਬ ਹੋ ਜੂ, ਕੁੱਲ ਮਿਲਾ ਕੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਹਿਸਾਬ ਨਾਲ ਜਿਹੜੀ ਭਕਾਈ ਮਾਰਨੀ ਸੀ, ਉਹ ਭਕਾਈ ਮਾਰਨਾ ਹੀ ਕਿਹਾ ਜਾ ਸਕਦਾ ਉਹਨੂੰ। ਇਹ ਸਿਰੇ ਦੀ ਅਯੋਗਤਾ ਦਿਖਾਉਂਦਿਆਂ ਹੋਇਆਂ ਕਹਿਤਾ ਕਿ ਜੀ ਚੰਡੀਗੜ੍ਹ ਦੇ ਵਿੱਚ ਫਿਰ ਸਾਨੂੰ ਵੀ ਜਗ੍ਹਾ ਦੇ ਦਿਓ। ਇਸ ਬਿਆਨ ਦਾ ਸਾਰੇ ਸੰਸਾਰ ਦੇ ਵਿੱਚ ਅਨਪੜ੍ਹ, ਪੜ੍ਹੇ ਲਿਖੇ, ਸਿਆਣੇ, ਅਨਪੜ੍ਹ, ਜਿੰਨੀ ਵੀ ਦੁਨੀਆ, ਸਭ ਨੇ ਬੁਰਾ ਮਨਾਇਆ ਵੀ ਇਹ ਕੋਈ ਅਕਲ ਵਾਲੀ ਗੱਲ ਕਰ ਲਾ। ਜੇ ਪੰਜਾਬ ਦੇ ਮੁੱਖ ਮੰਤਰੀ ਦੀ ਇਹੋ ਜਿਹੀ ਸੋਚ ਆ, ਇੰਨਾ ਕੁ ਲਿਆਕਤ ਆ, ਤਾਂ ਆਪਾਂ ਹਿਸਾਬ ਕਿਤਾਬ ਲਾ ਲਓ ਵੀ ਆਪਾਂ ਕੀ ਕਰੀ ਬੈਠੇ ਆ, ਕਿਹੋ ਜਿਹਾ ਮਾਹੌਲ ਆਪਾਂ ਬਣਾ ਲਿਆ। ਜਿਹੜੇ ਲੋਕ ਕਹਿੰਦੇ ਸੀਗੇ ਜੀ ਬਾਦਲ ਕੇ ਬੜੇ ਮਾੜੇ ਆ, ਕਾਂਗਰਸ ਬੜੀ ਮਾੜੀ ਆ, ਤੇ ਹੁਣ ਆਮ ਆਦਮੀ ਪਾਰਟੀ ਲਿਆਂਦੀ ਆ ਇਹ ਚੱਕੂ ਫੱਟੇ, ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੱਥਾਂ ਤੇ ਦੰਦੀਆਂ ਵੱਢਿਆ ਕਰਨਗੇ ਅਸੀਂ ਆਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਕੇ ਕੀ ਪਾਪ ਕਰ ਲਿਆ।
ਤੇ ਇਹ ਗੱਲ ਕੱਲੀ ਇਸ ਮਸਲੇ 'ਤੇ ਨਹੀਂ ਵੀ ਭਗਵੰਤ ਮਾਨ ਨੇ ਪਾਣੀਆਂ ਦੇ ਜਿਹੜਾ ਹੈਗਾ ਚੰਡੀਗੜ੍ਹ ਉਹਦੇ ਮਸਲੇ ਤੇ ਇਸ ਤਰ੍ਹਾਂ ਦੀ ਗੱਲ ਕੀਤੀ ਆ, ਪਾਣੀਆਂ ਦੇ ਮਸਲੇ ਤੇ ਵੀ ਟ੍ਰਿਬਿਊਨਲ ਮੰਗੀ ਜਾਂਦੇ ਆ। ਹੋਣਾ ਤਾਂ ਇਹ ਚਾਹੀਦਾ ਕਿ ਅਸੀਂ ਠੋਕ ਵਜਾ ਕੇ ਕਹੀਏ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਉੱਤੇ ਅਸੀਂ ਕਿਸੇ ਵੀ ਕਿਸਮ ਦਾ ਕੁਛ ਨਹੀਂ ਚਾਹੁੰਦੇ। ਸਾਨੂੰ ਰਾਇਪੇਰੀਅਨ ਐਕਟ ਅਨੁਸਾਰ ਪਤਾ ਹੈ ਕਿ ਇਸ ਖਿੱਤੇ ਵਿੱਚ ਰਾਵੀ, ਬਿਆਸ ਤੇ ਜਿਹੜਾ ਸਤਲੁਜ ਦਾ ਪਾਣੀ ਆ ਉਹਦੇ ਉੱਤੇ ਕਿਸੇ ਹੋਰ ਦਾ ਹੱਕ ਹੀ ਨਹੀਂ ਬਣਦਾ। ਉਹ ਸਾਡਾ ਹੱਕ ਆ ਤੇ ਸਾਡੇ ਤੋਂ ਬਗੈਰ ਕਿਸੇ ਦਾ ਕੋਈ ਹੱਕ ਨਹੀਂ। ਪਰ ਇਹ ਉੱਤੇ ਨਵੀਂ ਸ਼ੁਰਲੀ ਛੱਡੀ ਜਾਂਦੇ ਆ ਟ੍ਰਿਬਿਊਨਲ। ਟ੍ਰਿਬਿਊਨਲ ਦੀ ਮੰਗ ਕਰਨ ਦਾ ਮਤਲਬ ਇਹ ਹੈਗਾ ਕਿ ਇਹਨੂੰ ਡਿਸਪਿਊਟਡ ਮੰਨ ਲਿਆ, ਅਸੀਂ ਇਹਨੂੰ ਰੌਲੇ ਵਾਲਾ ਮੰਨ ਲਿਆ, ਜਦੋਂ ਕਿ ਰੌਲਾ ਤਾਂ ਕਿਸੇ ਨਾਲ ਹੈ ਹੀ ਨਹੀਂ ਸਾਡਾ। ਅਸੀਂ ਤਾਂ ਸਿੱਧੀ ਜੀ ਗੱਲ ਕਹਿੰਦੇ ਆ ਕਿ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਤੇ ਇਹਦੇ ਉੱਤੇ ਕਿਸੇ ਹੋਰ ਦਾ ਹੱਕ ਨਹੀਂ ਬਣਦਾ। ਸੋ ਪਾਣੀਆਂ ਦੇ ਮਸਲੇ ਉੱਤੇ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਅਯੋਗਤਾ ਜਿਹੜੀ ਆ, ਬੇਵਕੂਫੀ ਆ ਜਿਹੜੀ, ਉਹ ਸਾਰਿਆਂ ਦੇ ਸਾਹਮਣੇ ਨੰਗੀ ਹੋ ਚੁੱਕੀ ਆ। ਤੇ ਇੱਕ ਖਬਰ ਪਿਛਲੇ 3-4 ਦਿਨ ਤੋਂ ਘੁੰਮ ਰਹੀ ਸੀ ਵੀ ਰਾਘਵ ਚੱਡਾ ਜਿਹੜਾ ਹੈ, ਜਿਹੜਾ ਪਤਾ ਨਹੀਂ ਕਿਉਂ ਪੰਜਾਬ ਦੇ ਕੋਟੇ ਦੇ ਵਿੱਚੋਂ ਰਾਜ ਸਭਾ 'ਚ ਭੇਜਿਆ ਗਿਆ, ਉਸ ਆਮ ਆਦਮੀ ਪਾਰਟੀ ਦੇ ਲੀਡਰ ਦੇ ਵਿੱਚ ਗੁਣ ਹੋਣਗੇ, ਬੜਾ ਚੰਗਾ ਹੋਊਗਾ। ਉਹਨੂੰ ਕੇਜਰੀਵਾਲ ਜਾਣੇ, ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦਾ ਯੂਨਿਟ ਆ ਉਹ ਜਾਣੇ, ਪਰ ਉਹਨੂੰ ਪਹਿਲਾਂ ਤਾਂ ਰਾਜ ਸਭਾ ਦੇ ਵਿੱਚ ਪੰਜਾਬ ਦੇ ਕੋਟੇ 'ਚੋਂ ਭੇਜਿਆ ਗਿਆ। ਹੁਣ ਰਹਿੰਦੀ ਖੂੰਦੀ ਕਸਰ ਇਹ ਪੂਰੀ ਕਰਦੀ ਕਿ ਪਹਿਲਾਂ ਤਾਂ ਜਦੋਂ ਰੌਲਾ ਪਿਆ ਪਿਛਲੇ 2-3 ਦਿਨ ਦੇ ਵਿੱਚ ਕਿ ਉਹਨੂੰ ਇੱਥੇ ਪੰਜਾਬ ਦੇ ਵਿੱਚ ਕਿਸੇ ਮਹੱਤਵਪੂਰਨ ਅਹੁਦੇ ਤੇ ਲਾਇਆ ਜਾ ਸਕਦਾ, ਜਿੱਦਣ ਇਹ ਚਰਚਾ ਆਈ ਤਾਂ ਲੋਕਾਂ ਨੇ ਬੁਰਾ ਮਨਾਇਆ ਤੇ ਭਗਵੰਤ ਮਾਨ ਦੀ ਸਰਕਾਰ ਨੇ ਠੋਕ ਵਜਾ ਕੇ ਕਿਹਾ ਕਿ ਇਹੋ ਜਿਹੀ ਕੋਈ ਗੱਲ ਹੀ ਨਹੀਂ। ਪਰ ਅੱਜ ਇਹ ਖਬਰ ਮੀਡੀਆ 'ਚ ਬੰਬ ਵਾਂਗੂ ਦੁਬਾਰਾ ਡਿੱਗ ਪਈ ਆ ਕਿ ਰਾਜ ਸਭਾ ਮੈਂਬਰ ਰਾਘਵ ਚੱਡਾ ਨੂੰ ਪੰਜਾਬ ਦਾ ਆਰਜੀ ਸਲਾਹਕਾਰ ਕਮੇਟੀ ਆ ਜਿਹੜੀ, ਉਹਦਾ ਚੇਅਰਮੈਨ ਜਿਹੜਾ ਹੈਗਾ ਉਹ ਲਾ ਦਿੱਤਾ ਗਿਆ। ਹੁਣ ਇੱਕ ਤਰੀਕੇ ਨਾਲ ਇਹ ਸੁਪਰ ਸੀਐਮ ਜਿਹੜਾ ਹੈ ਉਹਨੂੰ ਬਣਾ ਦਿੱਤਾ ਗਿਆ। ਤੋਂ ਸਪਸ਼ਟ ਹੈ ਕਿ ਦਿੱਲੀ ਵਾਲਿਆਂ ਨੇ ਤੇ ਪੰਜਾਬ ਦੇ ਜਿਹੜੇ 92 ਵਿਧਾਇਕ ਨੇ ਉਹਨਾਂ ਸਭ ਨੇ ਮੰਨ ਲਿਆ ਵਾ ਕਿ ਭਗਵੰਤ ਮਾਨ ਇੱਕ ਅਯੋਗ ਬੰਦਾ ਵਾ ਤੇ ਇਹਦੇ ਨਾਲੋਂ ਤਾਂ ਆਪਾਂ ਰਾਘਵ ਚੱਡੇ ਨੂੰ ਵਿੱਚ ਫਸਾ ਲਈਏ ਕਿਸੇ ਤਰੀਕੇ ਨਾਲ, ਸ਼ਾਇਦ ਮਾੜੀ ਮੋਟੀ ਇੱਜ਼ਤ ਬਾਜੇ, ਨਹੀਂ ਤਾਂ ਜਿਹੋ ਜਿਹੇ ਚੰਦ ਭਗਵੰਤ ਮਾਨ ਚੜ ਰਿਹਾ ਇਹ ਆਪਾਂ ਨੂੰ ਸੌਦਾ ਜਿਹੜਾ ਹੈਗਾ ਮਹਿੰਗਾ ਪਊਗਾ। ਤੇ ਪੰਜਾਬ ਦੇ ਵਿੱਚ ਜਿੰਨਾ ਮਾਹੌਲ ਇਸ ਵੇਲੇ ਲਾ ਐਂਡ ਆਰਡਰ ਦਾ ਖਰਾਬ ਆ, ਜਿਸ ਤਰੀਕੇ ਨਾਲ ਵਾਰਦਾਤਾਂ ਹੋ ਰਹੀਆਂ ਨੇ, ਜਿਸ ਤਰੀਕੇ ਨਾਲ ਮਾਹੌਲ ਵਿਗੜ ਰਿਹਾ, ਉਹਨਾਂ ਸਾਰੇ ਮਸਲਿਆਂ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਹਰ ਥਾਂ ਦੇ ਉੱਤੇ ਅਸਫਲ ਤੇ ਅਯੋਗ ਸਾਬਤ ਹੋ ਰਹੀ ਹੈ। ਤੇ ਇੰਨੀ ਜ਼ਿਆਦਾ ਮਾਹੌਲ ਦੇ ਵਿੱਚ ਤਲਖੀ ਤੇ ਤਣਾਅ ਵੱਧ ਰਿਹਾ ਕਿ ਰੱਬ ਆਸਰੇ ਹੀ ਆ ਵੀ ਗੱਲਾਂ ਰੁਕ ਰਹੀਆਂ ਨੇ। ਜਿਵੇਂ ਕਿ ਪਿਛਲੇ ਦਿਨੀ ਬੱਸਾਂ ਦੇ ਬਾਰੇ ਇੱਕ ਨਵਾਂ ਹੀ ਕੱਢਤਾ, ਬੈਠੇ ਬੈਠਿਆਂ ਨੇ ਫਾਨਾ ਫਸਾ ਲਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਜਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਂ ਹੋਰ ਇਹੋ ਜਿਹੇ ਜਿਹੜੇ ਪੰਜਾਬ ਤੇ ਪੰਥ ਦੇ ਯੋਧੇ ਨੇ, ਨਾਇਕ ਨੇ, ਵੀ ਇਹਨਾਂ ਦੀਆਂ ਫੋਟੋਆਂ ਨਹੀਂ ਲੱਗਣ ਦੇਣੀਆਂ। ਜੀ ਫੋਟੋਆਂ ਲਾਈਆਂ ਜਾਣਗੀਆਂ ਬੱਸਾਂ ਚੋਂ, ਸਰਕਾਰੀ ਬੱਸਾਂ ਚੋਂ, ਜਿਹੜੀਆਂ ਰੋਡਵੇਜ਼ ਦੀਆਂ ਬੱਸਾਂ ਜਾਂ ਪੀਆਰਟੀਸੀ ਦੀਆਂ ਬੱਸਾਂ, ਉਹਦੇ ਤੋਂ ਫਿਰ ਸਿੱਖ ਜਜ਼ਬਾਤ ਭੜਕਣੇ ਸੀ। ਸਰਕਾਰਾਂ ਤਾਂ ਚਾਹੁੰਦੀਆਂ ਹੁੰਦੀਆਂ ਨੇ ਕਿ ਮਾਹੌਲ 'ਚ ਸ਼ਾਂਤੀ ਰਵੇ। ਕਿੰਨੀਆਂ ਕੁ ਬੱਸਾਂ ਹੋਣਗੀਆਂ ਪੰਜਾਬ ਦੇ ਵਿੱਚ ਰੋਡਵੇਜ਼ ਦੀਆਂ ਜਾਂ ਪੀਆਰਟੀਸੀ ਦੀਆਂ ਜਿਨ੍ਹਾਂ ਵਿੱਚ ਇਹ ਫੋਟੋਆਂ ਲੱਗੀਆਂ ਹੋਣਗੀਆਂ? ਬਹੁਤ ਘੱਟ ਬੱਸਾਂ ਹੋਣਗੀਆਂ। ਜੇ ਉਹਨਾਂ 'ਚ ਲੱਗੀਆਂ ਹੋਈਆਂ ਫੋਟੋਆਂ ਨੇ ਤੇ ਜੇਕਰ ਉਹਨਾਂ ਫੋਟੋਆਂ ਨੇ ਜਾਂ ਕਦੇ ਕੋਈ ਰੌਲਾ ਨਹੀਂ ਪਿਆ, ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ, ਜੇਕਰ ਕੋਈ ਉਹਨਾਂ ਨੇ ਤਕਲੀਫ ਨਹੀਂ ਦਿੱਤੀ, ਤਾਂ ਉਹਨਾਂ ਦੇ ਨਾਲ ਕੀ ਫਰਕ ਪੈਂਦਾ? ਇੱਥੇ ਪੰਜਾਬ ਦੇ ਵਿੱਚ ਜਿੰਨੀਆਂ ਹੋਰ ਬੱਸਾਂ ਨੇ, ਕਿਸੇ 'ਚ ਸ਼ਿਵ ਜੀ ਦੀ, ਕਿਸੇ 'ਚ ਰਾਮਚੰਦਰ ਦੀ, ਕ੍ਰਿਸ਼ਨ ਦੀ, ਜਾਂ ਕਿਸੇ ਹੋਰ ਸਾਧੂ ਸੰਤ ਦੀ, ਕਿਸੇ ਦੀ, ਹਰੇਕ ਦੀ, ਡਰਾਈਵਰ ਕਨੈਕਟਰ ਦੀ ਜਾਂ ਬੱਸਾਂ ਵਾਲਿਆਂ ਦੀ ਆਸਥਾ ਹੁੰਦੀ ਆ, ਅਗਲੇ ਲਾ ਲੈਂਦੇ ਆ ਮੂਹਰੇ। ਤੇ ਉਹ ਕਦੇ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਆਹ ਫੋਟੋ ਲਾਓ ਤੇ ਆਹ ਨਾ ਲਾਓ। ਪਰ ਹੁਣ ਨਵੀਂ ਸਰਕਾਰ ਆ ਗਈ, ਇਹਨਾਂ ਤੇ ਜ਼ਿਆਦਾ ਮੱਖ ਲੜਦੀ ਹੈ, ਆਰਡਰ ਕਰਤਾ ਕਿ ਜੀ ਇਹ ਲਾਓ। ਤਾਂ ਫਿਰ ਕੱਲ ਜਲੰਧਰ ਦੇ ਵਿੱਚ ਸਿੱਖ ਨੌਜਵਾਨਾਂ ਨੇ, ਦਲ ਖਾਲਸਾ, ਸਿੱਖ ਯੂਥ ਆਫ ਪੰਜਾਬ, ਹੋਰ ਜਥੇਬੰਦੀਆਂ ਨੇ ਇਕੱਠੇ ਹੋ ਕੇ ਜਿਹੜਾ ਸੀਗਾ ਸੰਤ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ, ਭਾਈ ਜਗਤਾਰ ਸਿੰਘ ਹਵਾਰੇ ਦੀਆਂ ਫੋਟੋਆਂ ਪੀਆਰਟੀਸੀ ਦੀਆਂ ਬੱਸਾਂ ਤੇ ਲਾਉਣ ਦਾ ਐਲਾਨ ਕਰਤਾ। ਕਾਫੀ ਉੱਥੇ ਝੜਪ ਹੋਈ ਤੇ ਉਹਦੇ ਵਿੱਚ ਕੰਮ ਕਾਫੀ ਜਦੋਂ ਤੱਤਾ ਹੋਇਆ ਤੇ ਉੱਥੇ ਪੁਲਿਸ ਵਾਲਿਆਂ ਨੂੰ ਕਹਿ ਕੇ ਇਹ ਗੱਲ ਕਹਿ ਕੇ ਖੜਾ ਛਡਾਉਣਾ ਪਿਆ ਕਿ ਜੀ ਉੱਪਰੋਂ ਅਸੀਂ ਜਿਹੜਾ ਹੈਗਾ 2 ਦਿਨ ਦਾ 3 ਦਿਨ ਦਾ ਤੁਹਾਨੂੰ ਸਮਾਂ ਲੈ ਦਿੰਦੇ ਆ, ਇੱਕ ਅੱਧੇ ਦਿਨ ਦੇ ਵਿੱਚ ਹੀ ਮਾਮਲਾ ਹੱਲ ਹੋ ਜੂ। ਤੇ ਇਹ ਲੱਗਦਾ ਸੀ ਕਿ ਦੁਬਾਰਾ ਲਾਗੂ ਲੱਗਣਗੇ, ਇਹ ਫੋਟੋਆਂ ਲਾਉਣ ਤੋਂ ਇਹਨਾਂ ਨੇ ਪਿੱਛੇ ਨਹੀਂ ਹਟਣਾ। ਪਰ ਅੱਜ ਸ਼ੁਕਰ ਕਰੀਏ ਕਿ ਜਿਹੜੇ ਮਹਿਕਮੇ ਦੇ
ਅਫਸਰ ਨੇ ਉਹਨਾਂ ਨੂੰ ਗੱਲ ਸਮਝ ਲੱਗ ਗਈ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ, ਹੋਰ ਸਿੱਖ ਜਥੇਬੰਦੀਆਂ ਨੇ ਪਟਿਆਲੇ ਦੇ ਵਿੱਚ ਪੈਪਸੂ ਦੇ ਜਿਹੜੇ ਉੱਚ ਅਧਿਕਾਰੀ ਨੇ ਸਰਕਾਰ ਦੇ, ਉਹਨਾਂ ਨਾਲ ਜਦੋਂ ਬਹਿ ਕੇ ਗੱਲਬਾਤ ਕੀਤੀ, ਪੱਖ ਰੱਖਿਆ ਕਿ ਪੰਜਾਬ ਦੇ ਇਹ ਨਾਇਕ ਨੇ, ਇਹ ਕੋਈ ਇਹੋ ਜਿਹੀ ਗੱਲ ਨਹੀਂ ਵੀ ਜਦੋਂ ਜੀ ਕਰਿਆ ਤੁਸੀਂ ਫੋਟੋ ਜੀ ਲਾ ਕੇ ਉਹ ਮਾਰੋਗੇ, ਇੱਥੇ ਪੰਗਾ ਪਊ। ਉਹ ਸਾਰੀ ਗੱਲ ਤੋਂ ਬਾਅਦ ਵਿੱਚ ਉਹਨਾਂ ਨੇ ਆਰਡਰ ਜਾਰੀ ਕਰ ਦਿੱਤਾ ਹੈਗਾ, ਪਹਿਲੋਂ ਵਾਲਾ ਆਰਡਰ ਮਨਸੂਖ ਕਰ ਦਿੱਤਾ, ਨਵਾਂ ਹੁਕਮ ਦੇ ਦਿੱਤਾ। ਤੇ ਹੁਣ ਇਹ ਪਵਾੜਾ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਪਤਾ ਨਹੀਂ ਕਿਉਂ ਉੜਦੇ ਤੀਰ ਫੜ ਕੇ ਲੈਣ ਵਾਲੀ ਗੱਲ ਆ ਵੀ ਇਹ ਖੜਾ ਕੀਤਾ ਸੀਗਾ, ਇਹ ਠੰਡਾ ਹੋ ਗਿਆ। ਪਰ ਇਹੋ ਜਿਹਾ ਕੋਈ ਨਾ ਕੋਈ ਸਿਆਪਾ ਜਿਹੜਾ ਹੈਗਾ ਉਹ ਹੋਰ ਛੇੜਨਗੇ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਟਿਕ ਕੇ ਤਾਂ ਬੈਠਣ ਦੇਣਾ ਹੀ ਨਹੀਂ। ਕੋਈ ਨਾ ਕੋਈ ਸਿਆਪਾ ਖੜਾ ਹੀ ਰੱਖਣਾ, ਕੋਈ ਨਾ ਕੋਈ ਕੰਜਰਖਾਨਾ ਪਾਈ ਰੱਖਣਾ। ਜਿਵੇਂ ਕਿ ਇੱਥੇ ਮੱਤੇਵਾੜੇ ਵਾਲੀ ਗੱਲ ਆ, ਕੀ ਲੋੜ ਕੀ ਆ ਵੀ ਉੱਥੇ ਪੰਜਾਬ ਦੇ ਪਹਿਲਾਂ ਹੀ ਆਪਣਾ ਤਾਂ ਪਿੱਟ ਪਟੂਆ ਚੱਲਦਾ ਕਿ ਸਾਡੇ ਜਿਹੜੇ ਬਾਕੀ ਪਾਣੀ ਆ ਉਹ ਤਾਂ ਲੁੱਟੇ ਜਾ ਰਹੇ ਨੇ, ਜਿਹੜਾ ਪਾਣੀ ਸਾਡਾ ਧਰਤੀ ਹੇਠਲਾ ਉਹ ਜ਼ਹਿਰੀਲਾ ਹੋ ਰਿਹਾ, ਜਾਂ ਜਿਹੜੇ ਸਾਡੇ ਬਹੁਤ ਸਾਰੇ ਬਲਾਕ ਨੇ ਉਹ ਡਾਰਕ ਜ਼ੋਨ 'ਚ ਚਲੇ ਗਏ ਆ ਤੇ ਪਾਣੀ ਧਰਤੀ ਦਾ ਬਹੁਤ ਜ਼ਿਆਦਾ ਹੇਠਾਂ ਚਲੇ ਗਿਆ। ਅਖਬਾਰਾਂ 'ਚ ਨਿਤ ਚਰਚਾ ਹੁੰਦੀ ਆ, ਮੀਡੀਆ ਦੇ ਵਿੱਚ ਜਿਹੜੇ ਮਾਹਿਰ ਨੇ ਉਹ ਆ ਕੇ ਦੱਸ ਰਹੇ ਆ, ਕੋਈ ਕਹਿੰਦਾ ਜੀ 15 ਸਾਲ ਨੂੰ ਪੰਜਾਬ 'ਚ ਰੇਗਿਸਤਾਨ ਬਣ ਜਾਣਾ, ਕੋਈ 20 ਸਾਲ ਕਹਿੰਦਾ। ਪਰ ਮਤਲਬ ਤਾਂ ਇਹ ਹੈ ਨਾ ਕਿ ਪੰਜਾਬ ਪਾਣੀਆਂ ਦੇ ਵੱਲੋਂ ਬਹੁਤ ਔਖੇ ਦਿਨ ਦੇਖੂਗਾ। ਇਸ ਸਥਿਤੀ ਦੇ ਵਿੱਚ ਪੰਜਾਬ ਦੇ ਲੋਕਾਂ ਲਈ ਹਰ ਉਹ ਗੱਲ ਜਿੱਥੋਂ ਪਾਣੀ ਉਹਨਾਂ ਦਾ ਬਚਦਾ ਹੋਵੇ ਉਹ ਵਧੀਆ ਵਾ, ਜਿੱਥੇ ਪਾਣੀ ਉਹਨਾਂ ਦਾ ਪਹਿਲਾਂ ਵਾਲਾ ਹੋਇਆ ਜਾ ਰਿਹਾ ਹੋਵੇ, ਜਿਵੇਂ ਕਿ ਭਗਵੰਤ ਮਾਨ ਦੀ ਸਰਕਾਰ ਨੇ ਸਿਆਪਾ ਛੇੜਿਆ ਵੀ 780 ਕਰੋੜ ਰੁਪਈਆ ਖਰਚ ਕੇ ਰਾਜਸਥਾਨ ਨੂੰ ਜਿਹੜਾ ਪਾਣੀ ਜਾਂਦਾ ਉਹ ਅਸੀਂ ਪਲਾਸਟਿਕ ਕੋਟਡ ਕਰ ਦੇਣਾ ਤਾਂ ਕਿ ਪਾਣੀ ਰੁਕੇ ਨਾ, ਸਿੱਧਾ ਜਾਵੇ। ਇਹ ਜਿਹੀਆਂ ਗੱਲਾਂ ਕਰਦੇ ਆ। ਉਵੇਂ ਦੀ ਇੱਕ ਗੱਲ ਇਹ ਕਰਤੀ ਕਿ ਜਿਹੜਾ ਮੱਤੇਵਾੜਾ ਉੱਥੇ ਜੀ ਅਸੀਂ ਇੰਡਸਟਰੀਅਲ ਪਾਰਕ ਬਣਾਉਣਾ ਤੇ ਉੱਥੇ ਇੰਡਸਟਰੀ ਲਾਉਣੀ ਹੈ। ਹੁਣ ਯੂਪੀ ਬਿਹਾਰ ਦੇ ਤੇ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਉੱਥੇ ਕੰਮ ਮਿਲਣਾ, ਪੰਜਾਬ ਦੀ ਧਰਤੀ ਜਿਹੜੀ ਆ ਉਹ ਵਰਤੀ ਜਾਣੀ ਆ, ਤੇ ਜਿਹੜਾ ਗੰਦ ਪੈਲ ਪਾਣੀ ਗੰਦਾ ਕਰਦਾ ਉਹ ਸਾਰੇ ਦਾ ਸਾਰਾ ਉੱਥੇ ਹੇਠਾਂ ਪਾਣੀ ਦੇ ਵਿੱਚ ਧੱਕ ਕੇ ਸਤਲੁਜ ਦਾ ਉਹ ਪਾਣੀ, ਤੁਸੀਂ ਕਦੇ ਜਾ ਕੇ ਦੇਖੋ ਸਤਲੁਜ ਦਾ ਪਾਣੀ ਬੜਾ ਚੰਗਾ ਪਿੱਛੋਂ ਆਉਂਦਾ। ਜਦੋਂ ਲੁਧਿਆਣੇ ਦੀ ਜਿਹੜੀ ਗੰਦਗੀ ਆ, ਇੰਡਸਟਰੀ ਦੀ ਗੰਦਗੀ ਆ, ਜਿਹੜੀ ਟੈਕਸਟਾਈਲ ਮਿੱਲਾਂ ਦੀ ਗੰਦਗੀ ਆ ਜਾਂ ਹੋਰ ਇੰਡਸਟਰੀ ਦੀ ਗੰਦਗੀ ਆ, ਉਹ ਪਾਣੀ ਨੂੰ ਪਲਿਊਟ ਕਰਦੀ ਆ। ਪਲੀਤ ਹੋਇਆ ਉਹ ਪਾਣੀ ਜਦੋਂ ਸਤਲੁਜ ਦੇ ਪਾਣੀ ਨਾਲ ਮਿਲਦਾ, ਹੰਬੜਾਂ ਦੇ ਕੋਲੇ ਬਲੀਪੁਰ ਪਿੰਡ ਵਾ, ਉੱਥੇ ਕਾ ਕੇ ਇਹ ਪਾਣੀ ਨਾਲ ਸਤਲੁਜ ਦੇ ਵਿੱਚ ਆ ਕੇ ਮਿਲਦਾ, ਉਦੋਂ ਬਾਅਦ ਉਹ ਪਾਣੀ ਇੰਨਾ ਗੰਦਾ ਇੰਨਾ ਮਾੜਾ ਹੋ ਜਾਂਦਾ ਬਈ ਤੌਬਾ ਵਾਲੀ ਗੱਲ ਆ। ਜੇ ਕਿਸੇ ਵੀਰ ਭਰਾ ਦੇ ਜਿਹੜੇ ਸਰੋਤੇ ਸੁਣਦੇ ਆ ਉਹਦੇ ਕੋਈ ਰਿਸ਼ਤੇਦਾਰ, ਕੋਈ ਯਾਰ ਦੋਸਤ, ਕੋਈ ਵਾਕਫ ਹੰਬੜਾ ਸਿੱਧਵਾਂ ਬੇਟਾ ਜਗਰਾਉਂ ਵਾਲੇ ਇਲਾਕੇ ਦੇ ਵਿੱਚ ਹੋਣ, ਉਹ ਫੋਨ ਕਰਕੇ ਉਹਨਾਂ ਤੋਂ ਪਤਾ ਕਰੇ ਕਿ ਇਸ ਪਾਣੀ ਕਰਕੇ ਕਿਵੇਂ ਉੱਥੇ ਬਹੁਤ ਖਤਰਨਾਕ ਜਿਹੜਾ ਮਾਹੌਲ ਆ, ਬਿਮਾਰੀਆਂ ਬਹੁਤ ਭਿਆਨਕ ਲੱਗ ਰਹੀਆਂ ਲੋਕਾਂ ਨੂੰ। ਹੈਪੇਟਾਈਟਸ ਸੀ ਜਿਹਨੂੰ ਕਾਲਾ ਪੀਲੀਆ ਕਹਿੰਦੇ ਆ, ਜਾਂ ਬਾਂਝਪਣ ਜਾਂ ਨਮਰਦਗੀ, ਇਹੋ ਜਿਹੇ ਜਿਹੜੇ ਬਹੁਤ ਹੀ ਖਤਰਨਾਕ ਕਿਸਮ ਦੇ ਜਿਹੜੇ ਹੈਗੀਆਂ ਬਿਮਾਰੀਆਂ ਉਹ ਉੱਥੇ ਦਿਨੋਂ ਦਿਨ ਵੱਧ ਰਹੀਆਂ। ਤੇ ਸਾਰੀਆਂ ਦਾ ਕਾਰਨ ਕੀ ਆ? ਕਾਰਨ ਹੈਗਾ ਗੰਦਾ, ਭ੍ਰਿਸ਼ਟ ਤੇ ਬਹੁਤ ਹੀ ਜ਼ਿਆਦਾ ਨੀਵੇਂ ਦਰਜੇ ਦਾ ਪਾਣੀ ਆ ਜਿਹੜਾ ਉਹ ਪੀਣਾ ਪੈ ਰਿਹਾ, ਬਿਲਕੁਲ ਕਾਲਾ ਸਿਆ ਪਾਣੀ ਆ। ਪੰਜਾਬ ਦੇ ਅੱਡ ਅੱਡ ਸ਼ਹਿਰਾਂ ਕਸਬਿਆਂ ਦੀਆਂ ਲੋਕ ਵੀਡੀਓਜ਼ ਬਣਾ ਕੇ ਪਾ ਰਹੇ ਨੇ ਕਿ ਜਦੋਂ ਅਸੀਂ ਨਲਕਾ ਗੇੜਦੇ ਆ ਤਾਂ ਐਨ ਕਾਲਾ ਸ਼ਾਹ ਪਾਣੀ ਧਰਤੀ ਦੇ ਹੇਠੋਂ ਆ ਰਿਹਾ। ਕਦੇ ਕੋਈ ਮੋਟਰ ਦੀ ਬੰਬੀ ਦੀ ਆ ਜਾਂਦੀ ਆ ਵੀ ਆਹ ਦੇਖੋ ਜੀ ਕਿੰਨਾ ਗੰਦਾ ਪਾਣੀ ਚੱਲ ਰਿਹਾ। ਕਦੇ ਕਿਸੇ ਇਲਾਕੇ ਜੋ ਸਾਰੇ ਪੰਜਾਬ ਦੇ, ਇਹ ਨਹੀਂ ਵੀ ਇੱਕ ਪਾਸੇ, ਹਰ ਇਲਾਕੇ ਦੇ ਵਿੱਚ ਪਾਣੀ ਜਿਹੜਾ, ਜਿਸ ਪੰਜਾਬ ਦਾ ਨਾਂ ਹੀ 5 ਦਰਿਆਵਾਂ ਦੀ ਧਰਤੀ ਵਾਲਾ ਪੰਜਾਬੀ ਸੂਬਾ ਪੰਜਾਬ ਹੁੰਦਾ ਸੀ, 5 ਆਬ, ਉਸ 5 ਆਬ ਦੇ ਵਿੱਚ ਸਭ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ। ਅਸੀਂ ਪਿੱਛੇ ਜੇ ਪਰਿਵਾਰ ਸਮੇਤ ਕਸ਼ਮੀਰ ਗਏ ਸੀ, ਉੱਥੇ ਜਿਹੜਾ ਇੰਨਾ ਨਿਰਮਲ ਤੇ ਸਾਫ਼ ਸੁਥਰਾ ਜਲ, ਅੱਖਾਂ ਭਰਾਈਆਂ ਦੇਖ ਕੇ ਵੀ ਸੱਚੇ ਪਾਤਸ਼ਾਹ ਇਹੋ ਜਿਹਾ ਪਵਿੱਤਰ ਜਲ ਸਾਡੇ ਪਿੰਡਾਂ 'ਚ ਹੁੰਦਾ ਸੀ। ਸਾਡੀਆਂ ਮੋਟਰਾਂ ਬੰਬੀਆਂ ਦਾ ਪਾਣੀ ਇੰਨਾ ਸਾਫ਼ ਸੁਥਰਾ ਹੁੰਦਾ ਸੀ, ਪੌਸ਼ਟਿਕ ਪਾਣੀ ਹੁੰਦਾ ਸੀ ਜਿਹੜਾ ਤੁਹਾਡੇ ਤਨ ਮਨ ਨੂੰ ਨਿਹਾਲ ਕਰ ਦੇਵੇ, ਉਹ ਪਾਣੀ, ਉਹ ਜਲ। ਤੇ ਉਸ ਦੀ ਥਾਂ ਇਸ ਵੇਲੇ ਸਾਡਾ ਪਾਣੀ ਬਹੁਤ ਗੰਦਾ ਕਰ ਦਿੱਤਾ ਗਿਆ, ਤੇ ਹੁਣ ਜਿਹੜਾ ਬਚਿਆ ਹੋਇਆ ਪਾਣੀ ਸੀ ਉਹਨੂੰ ਗੰਦਾ ਕਰਨ ਲਈ ਹੋਰ ਇੰਡਸਟਰੀ ਲਾਈ ਜਾ ਰਹੀ ਹੈ। ਕੰਮ ਸਾਡੇ ਪੰਜਾਬ ਦੇ ਲੋਕਾਂ ਲਈ ਹੈ ਕੋਈ ਨਹੀਂ। ਕੱਲ ਜਦੋਂ ਉੱਥੇ ਮੱਤੇਵਾੜੇ ਇਕੱਠ ਹੋਇਆ, ਉੱਥੇ ਜਿਹੜਾ ਆਹ ਖਹਿਰਾ, ਸੁਖਪਾਲ ਸਿੰਘ ਖਹਿਰਾ, ਉਹਨੇ ਇਹ ਗੱਲ ਕਹੀ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਇਹ ਮਤਾ ਲੈ ਕੇ ਆਉਣਾ ਚਾਹੁੰਦੇ ਆ
ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਹੀ ਜ਼ਮੀਨ ਜਾਇਦਾਦ ਖਰੀਦਣ ਦਾ ਹੱਕ ਹੋਵੇ, ਦੂਜਿਆਂ ਨੂੰ ਨਾ ਹੋਵੇ। ਅਸੀਂ ਤਾਂ ਸਗੋਂ ਤੇ ਹੋਰ ਵੀ ਗੱਲਾਂ ਚਾਹੁੰਦੇ ਆ ਕਿ ਜਿਹੜਾ 80% ਜਾਂ 70% ਵੀ ਜੇ ਕਿਸੇ ਦੁਕਾਨ ਤੇ 10 ਮੁੰਡੇ ਰੱਖਣੇ ਤਾਂ 7 ਮੁੰਡੇ ਸਾਡੇ ਪੰਜਾਬ ਦੇ ਰੱਖਣ। ਔਰ ਇਹੋ ਜਿਹੇ ਕਾਨੂੰਨ ਇਸੇ ਭਾਰਤ ਵਿੱਚ ਅੱਡ-ਅੱਡ ਸੂਬਿਆਂ 'ਚ ਬਣੇ ਹੋਏ ਨੇ। ਹਿਮਾਚਲ ਵੱਲ ਇਹ ਕਾਨੂੰਨ ਬਣਿਆ ਹੋਇਆ ਕਿ ਉੱਥੋਂ ਅਸੀਂ ਕੋਈ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦੇ। ਇਵੇਂ ਹੀ ਮਹਾਰਾਸ਼ਟਰ ਵੱਲ, ਹੋਰ ਕਈ ਸੂਬਿਆਂ ਵੱਲ ਇਹ ਆ ਕਾਨੂੰਨ ਕਿ ਜੀ ਉੱਥੋਂ ਦੇ ਲੋਕਲ ਜਿਹੜੇ ਹੈਗੇ ਆ ਸਥਾਨਕ ਵਸਿੰਦੇ ਆ, ਉਹਨਾਂ ਨੂੰ ਨੌਕਰੀ 'ਚ ਰਿਜ਼ਰਵੇਸ਼ਨ ਆ ਵੀ ਇੰਨੇ ਬੰਦੇ ਸਾਨੂੰ ਪਹਿਲਾਂ ਉੱਥੋਂ ਦੇ ਰੱਖਣੇ ਪੈਣਗੇ। ਇਵੇਂ ਬੋਲੀ ਆ ਵੀ ਸਾਡੀ ਬੋਲੀ ਸਿੱਖਣੀ ਪਊਗੀ। ਹੁਣ ਸਾਡੇ ਪੰਜਾਬ ਦੇ ਪਾਣੀ ਵੀ ਗੰਦੇ ਕੀਤੇ ਜਾ ਰਹੇ ਨੇ, ਪੰਜਾਬ ਦੀ ਬੋਲੀ ਨੂੰ ਵਿਗਾੜਿਆ ਜਾ ਰਿਹਾ। ਪੰਜਾਬ ਦੇ ਲੋਕਾਂ ਦਾ ਜਿਹੜਾ ਕੰਮ ਕਰਨ ਦਾ ਹੱਕ ਆ, ਰਾਈਟ ਟੂ ਵਰਕ, ਵੀ ਸਾਡੀ ਧਰਤੀ ਉੱਤੇ ਜੋ ਕੋਈ ਇੰਡਸਟਰੀ ਲੱਗਦੀ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਕੰਮ ਮਿਲੇ। ਪਰ ਹਰਿਆਣੇ, ਹਿਮਾਚਲ, ਯੂਪੀ, ਬਿਹਾਰ ਤੇ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਕੰਮ ਮਿਲਦਾ, ਸਾਡੇ ਬੰਦਿਆਂ ਨੂੰ ਕੰਮ ਨਹੀਂ ਮਿਲਦਾ। ਪੰਜਾਬ ਦੇ ਵਿੱਚ ਹਰ ਸੜਕ ਤੇ ਟੋਲ ਪਲਾਜ਼ਾ ਵਾ, ਉੱਥੇ ਜਦੋਂ ਦੇਖੀਦਾ ਦੂਜੇ ਸੂਬਿਆਂ ਦੇ ਲੋਕ ਜਿਹੜੇ ਨੇ ਉਹ ਰੱਖੇ ਹੋਏ ਨੇ ਮਾਮੂਲੀ ਜੀ ਤਨਖਾਹ ਦੇ ਉੱਤੇ ਮੁੰਡੇ ਕੁੜੀਆਂ ਭਰਤੀ ਕਰਕੇ ਦੂਜੇ ਸੂਬਿਆਂ ਦੇ, ਉਹਨਾਂ ਦਾ ਵੀ ਸ਼ੋਸ਼ਣ ਹੁੰਦਾ ਤੇ ਸਾਡੇ ਲੋਕਾਂ ਨੂੰ ਵੀ ਗੁੱਸਾ ਚੜਾਇਆ ਜਾਂਦਾ। ਜੇ ਉਹਨਾਂ ਨਾਲ ਲੜੀਏ ਭਿੜੀਏ ਤਾਂ ਲੋਕ ਕਹਿਣਗੇ ਜੀ ਗਰੀਬ ਕਿਰਤੀ ਪਰਿਵਾਰਾਂ ਦੇ ਬੱਚੇ ਆ ਤੇ ਇਹਨਾਂ ਨੂੰ ਕੰਮ ਮਿਲ ਗਿਆ, ਤੁਸੀਂ ਭਾਈ ਸਾਡਾ ਹੱਕ ਮਾਰਿਆ ਜਾ ਰਿਹਾ। ਸੋ ਜਿਹੋ ਜਿਹਾ ਨਸਲਵਾਦ, ਜਿਹੋ ਜਿਹੀ ਰੇਸਿਜ਼ਮ ਭਾਰਤ ਤੋਂ ਬਾਹਰ ਕਈ ਮੁਲਕਾਂ ਦੇ ਵਿੱਚ ਇਸ ਕਰਕੇ ਆਈ ਕਿ ਸਾਡਾ ਕੰਮ ਦਾ ਹੱਕ ਖੋਹ ਲਿਆ, ਉਹ ਪੰਜਾਬ ਦੇ ਵਿੱਚ ਭਵਿੱਖ ਵਿੱਚ ਆਉਣ ਵਾਲੇ ਸਮੇਂ 'ਚ ਹੋਊਗੀ ਤੇ ਸਾਰੇ ਸੰਸਾਰ ਵਿੱਚ ਫਿਰ ਬਦਨਾਮੀ ਹੋਊਗੀ ਕਿ ਦੇਖੋ ਜੀ ਪੰਜਾਬ ਦੇ ਜਿਹੜੇ ਲੋਕ ਨੇ ਇਹ ਦੂਜੇ ਸੂਬਿਆਂ ਦੇ ਵਿੱਚ, ਦੂਜਿਆਂ ਮੁਲਕਾਂ 'ਚ ਜਾ ਕੇ ਤਾਂ ਕੰਮ ਕਰਨਾ ਚਾਹੁੰਦੇ ਆ, ਪਰ ਇੱਥੇ ਆਪ ਜਿਹੜਾ ਹੈਗਾ ਇੱਥੇ ਆਏ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦੇ। ਇਹ ਨਸਲਵਾਦੀ ਨੇ। ਜਦੋਂ ਕਿ ਇਸ ਮੌਕੇ ਹਾਲਾਤ ਇਹ ਨੇ ਕਿ ਪੰਜਾਬ ਦੇ ਲੋਕਾਂ ਲਈ ਕਿਸੇ ਵੀ ਫੈਕਟਰੀ 'ਚ ਕੰਮ ਨਹੀਂ ਹੈ। ਜਿਹੜੀ ਆ ਮੱਤੇ ਵਾਲੇ ਇੰਡਸਟਰੀ ਲਾਉਣ ਦੀ ਗੱਲ ਕਰਦੇ ਸੀ, ਇਹ ਜੇ ਲੱਗਦੀ ਤਾਂ ਇਹਦਾ ਪੰਜਾਬ ਦਾ 1 ਜਾਂ 2 ਮੁੰਡੇ ਰੱਖਣੇ ਸੀ ਉਹਨਾਂ ਨੇ, ਬਾਕੀ ਸਾਰੇ ਬਾਹਰਲੇ ਸੂਬਿਆਂ ਤੋਂ ਭਰਤੀ ਕਰਕੇ ਲਿਆਉਣੇ ਸੀ। ਇਹ ਜਿਹੜਾ ਪੰਜਾਬ ਦਾ ਸ਼ੋਸ਼ਣ ਹੋ ਰਿਹਾ, ਪੰਜਾਬ ਦੀ ਲੁੱਟ ਖਸੁੱਟ ਹੋ ਰਹੀ ਹੈ, ਇਹ ਸਾਰੇ ਕਾਸੇ ਤੋਂ ਦੁਖੀ ਹੋਏ 70-80 ਸਾਲਾਂ ਦੇ ਵਿੱਚ ਪੰਜਾਬ ਦੇ ਖਿਲਾਫ ਸਿਆਸੀ ਭਲਵਾਨਾਂ ਨੇ ਜੋ ਗਦਰ ਮਚਾਇਆ, ਉਹ ਤੋਂ ਦੁਖੀ ਹੋਏ ਲੋਕ ਇਹ ਸਾਰੇ ਕਾਸੇ ਤੋਂ ਦੁਖੀ ਹੋਣ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਛੱਡੋ ਜੀ ਪੁਰਾਣਿਆਂ ਨੂੰ, ਆਮ ਆਦਮੀ ਪਾਰਟੀ ਨੂੰ ਲਿਆਓ। ਪਰ ਆਮ ਆਦਮੀ ਪਾਰਟੀ ਦਾ ਹਰੇਕ ਲੀਡਰ, ਚਾਹੇ ਉਹ ਗਲੀ ਦਾ ਚਾਹੇ ਉਹ ਕੇਂਦਰ ਦਾ, ਹਰੇਕ ਉੱਠ ਕੇ ਇੱਕੋ ਗੱਲ ਮਾਰ ਦਿੰਦਾ, ਉਹ ਪਹਿਲਾਂ ਤਾਂ ਤੁਸੀਂ ਕਦੇ ਬੋਲੇ ਨਹੀਂ, 70 ਸਾਲ ਤਾਂ ਤੁਸੀਂ ਬੋਲੇ ਨਹੀਂ। ਉਹ ਭਾਈ 70 ਸਾਲ ਲੋਕ ਲੜਦੇ ਰਹੇ, 70 ਸਾਲ ਲੋਕ ਜੱਦੋ-ਜਹਿਦ ਕਰਦੇ ਰਹੇ ਆ, ਕਦੇ ਵੀ ਕਿਸੇ ਧੱਕੇ ਜਾਂ ਜ਼ੁਲਮ ਦੇ ਖਿਲਾਫ ਪੰਜਾਬ ਸ਼ਾਂਤ ਨਹੀਂ ਬੈਠਿਆ। ਪੰਜਾਬ ਦੇ ਲੋਕ ਜਦੋਂ ਅੱਜ ਵੀ ਬੋਲਦੇ ਆ ਤਾਂ 70 ਸਾਲਾਂ 'ਚ ਵੀ ਬੋਲੇ। ਇਹ ਗੱਲ ਕੋਈ ਨਹੀਂ ਹੈਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਲੋਕਾਂ ਨੂੰ ਵਿਰੋਧ ਕਰਨਾ ਚੇਤੇ ਆਇਆ। ਪੰਜਾਬ ਦੀ ਤਾਂ ਰਵਾਇਤ ਆ, ਪੰਜਾਬ ਬਾਗੀ ਜਾਂ ਬਾਦਸ਼ਾਹ, ਪੰਜਾਬ ਅਣਖ ਗੈਰਤ ਵਾਲਿਆਂ ਦਾ ਵਾ। ਪੰਜਾਬ ਦਾ ਮੁੱਖ ਮੰਤਰੀ ਇਹੋ ਜਿਹਾ ਝੁੱਡੂ ਕਦੇ ਨਹੀਂ ਬਣ ਸਕਦਾ, ਇਹੋ ਜਿਹਾ ਪੰਜਾਬ ਦਾ ਪ੍ਰਤੀਨਿਧ ਹੋ ਹੀ ਨਹੀਂ ਸਕਦਾ ਜਿਹਨੂੰ ਇੰਨੀ ਅਕਲ ਨਹੀਂ ਕਿ ਪੰਜਾਬ ਦੇ ਹਿੱਤ ਕਿਹੜੀ ਗੱਲ 'ਚ ਨੇ, ਪੰਜਾਬ ਦੇ ਜਜ਼ਬਾਤ ਕੀ ਮੰਗ ਕਰਦੇ। ਇਹ ਤਾਂ ਪਤਾ ਹੀ ਨਹੀਂ ਕਿਹੜੇ ਹਿਸਾਬ ਨਾਲ ਕਹਿੰਦਾ ਜੀ ਹਰਿਆਣੇ ਦੇ ਜੇ ਰਾਜਧਾਨੀ ਦੇਣੀ ਹੈ ਇੱਥੇ ਹਰਿਆਣੇ ਨੂੰ ਵਿਧਾਨ ਸਭਾ ਬਣਾ ਕੇ ਦੇਣੀ ਆ, ਸਾਨੂੰ ਵੀ ਦੇ ਦਿਓ। ਜੇ ਪਾਣੀਆਂ ਦੀ ਗੱਲ ਆਈ ਕਹਿੰਦਾ ਸਾਨੂੰ ਟ੍ਰਿਬਿਊਨਲ ਚਾਹੀਦਾ। ਉਹ ਭਾਈ ਪੰਜਾਬ ਦੇ ਜਿਹੜੇ ਵਿੱਚ ਹਜ਼ਾਰਾਂ ਪਾਣੀਆਂ ਦੇ ਮਾਹਿਰ ਬੈਠੇ ਆ, ਅਸੀਂ ਕੋਈ ਬਹੁਤ ਜ਼ਿਆਦਾ ਵਿਦਵਾਨ ਨਹੀਂ, ਅਸੀਂ ਕਿਤੇ ਬਹੁਤ ਜ਼ਿਆਦਾ ਪਾਣੀਆਂ ਦੇ ਮਸਲੇ ਦੇ ਉਹ ਨਹੀਂ ਹੈਗੇ। ਅਸੀਂ ਇੱਥੇ ਕਿਤਾਬ 'ਚ ਲਿਖ ਕੇ ਜਨਤਾ 'ਚ ਵੰਡਤੇ ਹਜ਼ਾਰਾਂ ਅਸੀਂ ਕਾਮਾਂ ਦੇ ਉੱਤੇ ਲੇਖ ਕਹਾਣੀਆਂ ਲੋਕਾਂ ਨੂੰ ਦੱਸ ਕੇ ਕਿ ਕਿਵੇਂ ਸਾਡੇ ਪੰਜਾਬ ਦੇ ਪੁੱਤਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ। ਤੇ ਇਹ ਮੁੱਖ ਮੰਤਰੀ ਬਣ ਕੇ ਜੇ ਇੰਨਾ ਵੀ ਆਲੇ ਦੁਆਲੇ, ਇਹਨਾਂ ਕੋਲ ਤਾਂ ਟੀਮ ਹੁੰਦੀ ਹੈ ਐਡਵਾਈਜ਼ਰਾਂ ਦੀ, ਸਲਾਹਕਾਰਾਂ ਦੀ, ਉਹ ਦੱਸ ਸਕਦੇ ਸੀ ਕਿ ਭਾਈ ਆਪਾਂ ਨੂੰ ਇਹ ਕਹਿਣਾ ਬਣਦਾ ਕਿ ਪੰਜਾਬ ਦੇ ਪਾਣੀਆਂ ਉੱਤੇ ਹੋਰ ਕਿਸੇ ਦਾ ਕੋਈ ਹੱਕ ਨਹੀਂ। ਰਾਇਪੇਰੀਅਨ ਜਿਹੜਾ ਪ੍ਰਿੰਸੀਪਲ ਆ, ਸਿਧਾਂਤ ਆ ਸਾਰੇ ਸੰਸਾਰ ਦੇ ਵਿੱਚ, ਇਸੇ ਭਾਰਤ ਦੀ ਧਰਤੀ ਉੱਤੇ ਦੱਖਣੀ ਭਾਰਤ ਵੱਲ ਕਈ ਨਦੀਆਂ ਦੇ ਰੌਲੇ ਆ, ਨਰਮਦਾ, ਕਾਵੇਰੀ ਦਾ ਰੌਲਾ, ਹੋਰ ਕਈ ਰੌਲੇ ਨੇ। ਉੱਥੇ ਦੇ ਲੋਕ ਇਹੀ ਸਟੈਂਡ ਲੈਂਦੇ ਆ ਕਿ ਰਾਇਪੇਰੀਅਨ ਸਿਧਾਂਤ ਅਨੁਸਾਰ ਅਸੀਂ ਬਿਲਕੁਲ ਆਪਦੇ ਸੂਬੇ ਦਾ ਪਾਣੀ ਕਿਸੇ ਦੂਜੇ ਸੂਬੇ ਨੂੰ ਨਹੀਂ ਦੇਣਾ। ਜਦੋਂ ਬਾਕੀ ਭਾਰਤ ਵਿੱਚ ਇਹ ਚੀਜ਼ ਚੱਲ ਰਹੀ ਆ ਤਾਂ ਪੰਜਾਬ ਦੇ ਪਾਣੀ ਕਿਵੇਂ ਖੂਨ ਦਿੱਤੇ ਜਾ ਸਕਦੇ। ਸੋ ਇਹ ਗੱਲ ਜਿਹੜਾ ਸਾਰੇ ਸੰਸਾਰ ਦਾ ਇੱਕ ਮੰਨਿਆ ਪ੍ਰਮੰਨਿਆ ਸਿਧਾਂਤ ਆ ਕਿ ਜਿਹੜੇ ਦਰਿਆ ਨੇ ਉਹ ਉਸ ਖਿੱਤੇ ਵਿੱਚ ਵਸਦੇ ਲੋਕਾਂ ਦੇ, ਜਿਹੜੇ ਉਹਦਾ ਜਦੋਂ ਨੁਕਸਾਨ ਹੁੰਦਾ, ਹੜ੍ਹ ਆਉਂਦੇ ਆ, ਉਹ ਨੁਕਸਾਨ ਝੱਲਦੇ। ਪਰ ਭਗਵੰਤ ਮਾਨ ਇੱਕ ਅਯੋਗ ਤੇ ਜਿਹੜਾ ਹੈਗਾ ਅਜੀਬੋ ਗਰੀਬ ਜਿਹਾ ਬੰਦਾ, ਪਤਾ ਨਹੀਂ ਕਿਹੜੇ ਬੁਰੇ ਵਕਤ ਵਿੱਚ ਲੋਕਾਂ ਨੇ ਉਹਨੂੰ
वोट पा के सपोर्ट पा के मुख मंत्री बना लिया। हुण दिल्ली वालियां ने लिया के आपदा उत्ते वो राघव चड्डा बिठाता भी इहनूं तां अकल नहीं हैगी, नित जलूस कढाऊ साडी पार्टी दा ते इहदी बजाय आपां राघव चड्डे नूं बना दिंदे आ। हुण पंजाब दे जिहड़े 91 92 विधायक ने इन्हां नूं अकल नहीं हैगी। ਇਹ ਕਾਹਦੇ ਪਰ ਵਿਧਾਇਕ ਨੇ ਕਿ ਜੇਕਰ ਦਿੱਲੀ ਵਾਲੇ ਰਾਘਵ ਚੱਡੇ ਨੇ ਫੈਸਲੇ ਕਰਨੇ ਆ ਪੰਜਾਬ ਦੇ। ਸੋ ਜਿਸ ਤਰੀਕੇ ਨਾਲ ਗੋਰਿਆਂ ਦੇ ਵੇਲੇ ਰਿਆਸਤਾਂ ਦੇ ਵਿੱਚ ਰੀਜੈਂਟ ਬਿਠਾਇਆ ਜਾਂਦਾ ਸੀਗਾ ਵੀ ਸਾਡਾ ਜੀ ਉਹ ਵਾਇਸਰਾਏ ਦਾ ਇੱਕ ਨੁਮਾਇੰਦਾ ਵਾ ਜਿਹੜਾ ਇੱਥੇ ਤੁਹਾਡੇ ਰਾਜ ਦੇ ਵਿੱਚ ਰਹੂਗਾ, ਉਵੇਂ ਹੀ ਲਾਲੇ ਕੇਜਰੀਵਾਲ ਨੇ ਆਪਦਾ ਨੁਮਾਇੰਦਾ ਇੱਥੇ ਬਿਠਾਤਾ ਕਿ ਜੀ ਰਾਜ ਭਗਤ ਹੁਣ ਇਹ ਕਰੂਗਾ ਤੇ ਤੁਸੀਂ ਮੌਜਾਂ ਲੁੱਟੋ। ਹੁਣ ਇਹ ਜਿਹੜਾ ਸਾਰਾ ਸਿਸਟਮ ਚੱਲ ਰਿਹਾ ਇਹਦੇ ਵਿੱਚ ਸਾਡੇ ਭਵਿੱਖ ਨੂੰ ਬਹੁਤ ਖਤਰਨਾਕ ਜਿਹੜਾ ਹੈਗਾ ਹਾਲਾਤ ਆ ਉਹ ਦੇਖਣ ਨੂੰ ਮਿਲ ਸਕਦੇ। ਸਾਡੇ ਜਿਹੜਾ ਸੰਘਰਸ਼ ਸਾਨੂੰ ਲੜਨਾ ਪਿਆ, ਅਸੀਂ ਤਾਂ 1947 ਮੌਕੇ ਇਸ ਮੁਲਕ ਨੂੰ ਆਪਦਾ ਮੁਲਕ ਮੰਨ ਕੇ ਆ ਗਏ ਸੀ। ਅਗਲਿਆਂ ਨੇ ਸਾਡੇ ਨਾਲੋਂ ਉਹ ਕੀਤੀ ਵੀ ਜਿੰਨਾ ਟਾਈਮ ਸਿੱਖ ਖਾਲਿਸਤਾਨ ਦੇ ਰਾਹ ਪੈ ਨਹੀਂ ਗਏ, ਖਾਲਿਸਤਾਨ ਜਿੰਦਾਬਾਦ ਕਹਿਣ ਨਹੀਂ ਲੱਗੇ, ਉਹਨਾਂ ਟਾਈਮ ਛਿੱਤਰ ਫਿਰਨੋਂ ਨਹੀਂ ਹਟੇ। ਅਖੀਰ ਇਹੋ ਜਿਹੇ ਭਾਣੇ ਵਾਪਰੇ ਕਿ ਦਰਬਾਰ ਸਾਹਿਬ ਤੇ ਹਮਲਾ ਘੱਲੂ ਘਾਰਾ ਵਾਪਰਿਆ, ਫਿਰ ਦਿੱਲੀ ਵਿੱਚ ਤੇ ਭਾਰਤ ਦੇ ਹੋਰ ਸ਼ਹਿਰਾਂ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ, ਫਿਰ ਸਾਡੇ ਝੂਠੇ ਮੁਕਾਬਲੇ, ਝੂਠੇ ਮੁਕੱਦਮੇ, ਅਣਪਛਾਤੀਆਂ ਲਾਸ਼ਾਂ, ਫਿਰ ਸਾਡਾ 25-30 ਹਜ਼ਾਰ ਬੰਦਾ ਨਜਾਇਜ਼ ਮਾਰਤਾ। ਇਹ ਸਾਰੇ ਕਾਸੇ ਨੇ ਸਿੱਖਾਂ ਨੂੰ ਭਾਰਤ ਬਾਰੇ ਸੋਚਣ ਲਈ ਮਜਬੂਰ ਕਰਤਾ ਤੇ ਸਿੱਖ ਖਾਲਿਸਤਾਨ ਦੇ ਵਾਲੇ ਪਾਸੇ ਭੁਗਤੇ। ਤੇ ਇੱਥੋਂ ਤੱਕ ਗੱਲਾਂ ਆਈਆਂ ਕਿ ਜਦੋਂ ਮਰਜ਼ੀ ਰੈਫਰੈਂਡਮ ਕਰਾ ਲਿਓ, ਅਸੀਂ ਇਹ ਗੱਲ ਦੀ ਗਰੰਟੀ ਦਿੰਦੇ ਆ ਕਿ ਸਾਰਾ ਪੰਜਾਬ ਖਾਲਿਸਤਾਨ ਦੇ ਹੱਕ 'ਚ ਭੁਗਤੂ ਤੇ ਹਿੰਦੁਸਤਾਨ ਨਾਲ ਅਲੱਦਗੀ ਬਣੂ। ਉਸ ਪਾਸੇ ਨੂੰ ਆਉਣ ਦੀ ਬਜਾਏ ਹੁਣ ਪੁੱਠਾ ਗੇੜਾ ਦਿੱਤਾ ਜਾ ਰਿਹਾ। ਕਦੇ ਕਹਿੰਦੇ ਆ ਜੀ ਆਪਾਂ ਮਹਾਂ ਪੰਜਾਬ ਬਣਾਉਣਾ, ਕਦੇ ਕਹਿੰਦੇ ਆ ਜੀ ਪੰਜਾਬ ਤੋਂ ਬਾਹਰ ਜਿਹੜਾ ਹਰਿਆਣਾ ਵਾ, ਹਿਮਾਚਲ ਆ, ਉਹ ਵੀ ਆਪਣੇ ਹੀ ਨੇ, ਉਹਨਾਂ ਨੂੰ ਪਾਣੀ ਦਿਓ। ਇਹ ਲੋਕਾਂ ਦੀ ਉਹ ਭਾਵਨਾ ਜਿਹੜੀ 1978 ਤੋਂ ਚੱਲੇ ਹੋਏ ਸੰਘਰਸ਼ ਦੌਰਾਨ ਬਣੀ ਕਿ ਆਪਣਾ ਪੰਜਾਬ ਆਪਣਾ ਹੋਮਲੈਂਡ ਆ, ਇਸ ਹੋਮਲੈਂਡ ਦੇ ਵਿੱਚ ਖਾਲਿਸਤਾਨ ਦੇ ਝੰਡੇ ਝੂਲਣੇ ਚਾਹੀਦੇ। ਇਸ ਭਾਵਨਾ ਦੇ ਉਲਟ ਮਾਹੌਲ ਸਿਰਜਣ ਦੇ ਲਈ ਬੇਹੱਦ ਬਰੀਕੀ ਦੇ ਨਾਲ ਸਾਜ਼ਿਸ਼ਾਂ ਬੁਣੀਆਂ ਜਾ ਰਹੀਆਂ ਨੇ ਤੇ ਹਰਿਆਣੇ ਤੇ ਹਿਮਾਚਲ, ਰਾਜਸਥਾਨ ਤੇ ਹੋਰਨਾਂ ਥਾਵਾਂ ਦੇ ਉੱਤੇ ਗਏ ਹੋਏ ਸਿੱਖਾਂ ਨੂੰ ਕੁਟਾਪੇ ਵੀ ਚੜ੍ਹੇ ਜਾਂਦੇ ਆ ਤੇ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ। ਤੇ ਇਵੇਂ ਹੀ ਜਿਹੜੇ ਪੰਜਾਬ ਦੇ ਹਿੱਤ ਨੇ ਉਹਨਾਂ ਦੀ ਪੇਸ਼ਕਾਰੀ ਕਰਨ ਲਈ ਆਹ ਸਾਨੂੰ ਭਗਵੰਤ ਮਾਨ ਵਰਗੇ ਦੇਤੇ ਕਿ ਇਹ ਤੁਹਾਡੇ ਨੁਮਾਇੰਦੇ ਨੇ ਤੇ ਉੱਪਰੋਂ ਰਾਘਵ ਚੱਡੇ ਵਰਗੇ ਆ ਗਏ। ਕੁੱਲ ਮਿਲਾ ਕੇ ਇਸ ਵੇਲੇ ਸਥਿਤੀ ਜਿਹੜੀ ਆ, ਹਾਲਾਤ ਜਿਹੜੇ ਨੇ ਉਹ ਬੇਹੱਦ ਖਤਰਨਾਕ ਨੇ। ਪਰ ਧੰਨ ਆ ਸਾਡੀ ਕੌਮ ਤੇ ਧੰਨ ਆ ਸਾਡੇ ਧਾਰਮਿਕ ਤੇ ਸਿਆਸੀ ਆਗੂ ਜਿਹੜੇ ਕਹਿੰਦੇ ਆ ਸਾਡੇ ਵਰਗਾ ਸਿਆਣਾ ਕੋਈ ਨਹੀਂ। ਅਨਪੜ੍ਹ ਜਿਹੇ ਬੰਦੇ ਨੂੰ ਵੀ ਦੱਸ ਦਈਏ, ਜਿਵੇਂ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ ਬਈ ਭੇਡਾਂ ਬੱਕਰੀਆਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਭੇਡ, ਸਭ ਤੋਂ ਮਾੜਾ ਜਾਨਵਰ ਆ ਜੀ, ਇਹਨੂੰ ਅਕਲ ਨਹੀਂ, ਭੇਡ ਹੈ, ਗਧਾ ਆ, ਭੇਡ ਆਪਾਂ ਇਹ ਕਹਿੰਦੇ ਜੇ ਉਹਨਾਂ ਨੂੰ ਲੈ ਕੇ ਜਾਂਦੇ ਹੋਣ ਨਾ ਤੇ ਬੁੱਚੜਖਾਨੇ ਦੇ ਕੋਲੇ ਜਾ ਕੇ ਉਹਨਾਂ ਨੂੰ ਵੀ ਅਹਿਸਾਸ ਜਿਹਾ ਹੋ ਜਾਂਦਾ ਕਿ ਸਾਨੂੰ ਵੱਢਣਗੇ ਇੱਥੇ ਇਹ ਬੁੱਚੜਖਾਨਾ, ਫਿਰ ਉਹ ਬਚ ਕੇ ਨਿਕਲਣ ਦੇ ਯਤਨ ਕਰਦੇ ਆ, ਭੱਜ ਦੌੜ ਕਰਦੇ ਆ। ਪਰ ਧੰਨ ਆ ਸਿੱਖ ਜਿਹੜੇ ਉਹਨਾਂ ਲੀਡਰਾਂ ਦੇ ਮਗਰ ਲੱਗੇ ਹੋਏ ਨੇ ਜਿਹੜੇ ਇਹਨਾਂ ਨੂੰ ਮਰਵਾਉਣ ਦੇ ਵੱਲ, ਇਹਨਾਂ ਨੂੰ ਖੂਹ 'ਚ ਧੱਕਾ ਦੇਣ ਦੇ ਵੱਲ ਲੈ ਕੇ ਜਾ ਰਹੇ ਨੇ। ਤੋ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜੇ ਲੋਕ ਹਕੀਕਤ ਨੂੰ ਸਮਝਦੇ ਨੇ, ਜਿਹੜੇ ਲੋਕ ਸੱਚ ਨੂੰ ਪਛਾਣਦੇ ਆ ਕਿ ਇਸ ਮੁਲਕ ਦੇ ਵਿੱਚ, ਇਸ ਸਿਸਟਮ ਦੇ ਵਿੱਚ ਸਾਡਾ ਕੱਖ ਨਹੀਂ ਬਣ ਸਕਦਾ, ਧੰਨ ਨੇ ਉਹ ਲੋਕ ਜਿਹੜੇ ਇਸ ਵੇਲੇ ਵੀ ਲੜ ਰਹੇ ਨੇ, ਇਸ ਵੇਲੇ ਵੀ ਗੱਲ ਜਿਉਂਦੀ ਰੱਖ ਰਹੇ ਨੇ। ਜਿਨ੍ਹਾਂ ਲੋਕਾਂ ਨੇ ਮੱਤੇਵਾੜੇ ਜਾ ਕੇ ਸੰਘਰਸ਼ ਕੀਤਾ, ਜਿਨ੍ਹਾਂ ਨੇ ਸਰਕਾਰ ਨੂੰ ਇਸ ਗੱਲ ਲਈ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ ਤੇ ਅੱਜ ਕਹਿਣਾ ਪੈ ਗਿਆ ਕਿ ਇੱਥੇ ਨਹੀਂ ਕੋਈ ਰਜਿਸਟਰੀ ਲੱਗੂਗੀ, ਭਗਵੰਤ ਮਾਨ ਨੂੰ ਕਹਿਣਾ ਪਿਆ, ਮੰਨਣਾ ਪਿਆ। ਉਹ ਲੋਕ ਧੰਨ ਨੇ। ਪੰਜਾਬ ਦੇ ਉਹ ਸੂਰਮੇ, ਉਹ ਨਾਇਕ ਨੇ ਸਾਡੇ ਜਿਹੜੇ ਪੰਜਾਬ ਦੇ ਹਿੱਤਾਂ ਤੇ ਜਜ਼ਬਾਤਾਂ ਦੀ ਜਿਹੜੀ ਆ ਪਹਿਰੇਦਾਰੀ ਕਰਦੇ ਆ, ਪ੍ਰਤੀਨਿਧਤਾ ਕਰਦੇ ਆ। ਪਰ ਜਿਹੜੇ ਲੋਕਾਂ ਨੂੰ ਅਜੇ ਤੱਕ ਇਹ ਸੁਰਤ ਨਹੀਂ ਆ ਰਹੀ ਕਿ ਅਸੀਂ ਗੁਲਾਮ ਆ, ਜਿਨ੍ਹਾਂ ਲੋਕਾਂ ਨੂੰ ਇਹ ਅਕਲ ਨਹੀਂ ਆ ਰਹੀ ਕਿ ਸਾਡੇ ਉੱਤੇ ਜਿਹੜੇ ਆ ਥੋਪੇ ਹੋਏ ਇਸ ਸਿਸਟਮ ਦੇ ਰਾਹੀਂ ਜਿਹੜੇ ਹਾਕਮ ਨੇ ਇਹ ਸਾਡਾ ਕੁਝ ਬਣਾ ਨਹੀਂ ਸਕਦੇ, ਸਾਡਾ ਵਿਗਾੜ ਸਕਦੇ, ਸਾਡਾ ਖਰਾਬਾ ਹੀ ਕਰ ਸਕਦੇ। ਉਹਨਾਂ ਲੋਕਾਂ ਨੂੰ ਵੀ ਸੱਚੇ ਪਾਤਸ਼ਾਹ ਸਮੱਤ ਬਖਸ਼ਣ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਹੈ
कि जिवें जिस तरीके दे नाल पंजाब नूं अयोग बेकार ते नजायज़ जी किस्म दे आगूआं तो सानू मुक्ति जिहड़ी हैगी आ ਉਹ मिले ते सानू सच्चे सुच्चे आगू मिलण ਜਿਹੜੇ साडी पंथ दी पंजाब दी चढ़दी कला करन। इन्हां बेनतियां प्रवान करियो। बोलदिआं कोलों कोई शब्द ਉੱਚਾ ਨੀਵਾਂ बोलिया गया होवे संगत बख्शणयोग है। अयोग मुख मंत्री प्रधान भगवंत मान जिहड़ा है ਉਹ ਸਾਨੂੰ ਆਉਣ ਵਾਲੇ ਦਿਨਾਂ 'ਚ ਵੱਡੀਆਂ ਵਿਪਤਾਵਾਂ ਪਾਏਗਾ। ਉਹ ਤੋਂ ਸੁਚੇਤ ਰਹੀਏ, ਹਰ ਪਲ ਬਾਜ ਵਾਲੀ ਅੱਖ ਰੱਖੀਏ। ਇਹ ਨਾ ਹੋਵੇ ਕਿ ਸਾਡਾ ਕੋਈ ਬਹੁਤ ਭਾਰੀ ਨੁਕਸਾਨ ਹੋ ਜਾਵੇ ਜਿਹੜਾ ਮੁੜ ਕੇ ਪੂਰਾ ਨਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।